ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 10 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਦੇ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415 909 0503। ਗੁਰਪਾਲ ਸਿੰਘ ਸਪਰਿੰਗਫੀਲਡ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਐਂਟਨ, H&M ਆਇਲ ਵਾਲੇ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਗੁਰਨੇਕ ਸਿੰਘ ਫਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ ਮਾਫ ਕਰਨਾ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ, ਜਿਨ੍ਹਾਂ ਦਾ ਨੰਬਰ ਹੈ 530 752 7605। ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ, ਜੇਕਰ ਕਰਜ਼ਾ ਹੈ ਤਾਂ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 1888 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਥੋੜੀ ਦੇਰ ਦੇ ਵਿੱਚ ਆਪਾਂ ਨੂੰ ਜੁਆਇਨ ਕਰਨਗੇ ਰਾਜਕਰਨਵੀਰ ਸਿੰਘ ਜੀ ਹਰਜੋਤ ਜੀ। ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਜਿਸ ਤਰ੍ਹਾਂ ਪਤਾ ਹੀ ਆ ਵੀ ਪਿਛਲੇ ਹਫ਼ਤੇ ਜਿਹੜਾ ਪੂਰਾ ਹਫ਼ਤਾ ਹੀ ਉਹ ਘੱਲੂਘਾਰੇ ਦਿਵਸ ਵੱਲੋਂ ਮਨਾਇਆ ਜਾਂਦਾ ਹੈ ਜੀ। ਤੀਜਾ ਵੱਡਾ ਜਿਹੜਾ ਸਿੱਖਾਂ ਦੇ ਉੱਤੇ ਘੱਲੂਘਾਰਾ ਵਾਪਰਿਆ ਸੀ, ਉਸ ਟਾਈਮ ਦੀ ਜਿਹੜੀ ਮੌਜੂਦਾ ਸਰਕਾਰ ਇੰਦਰਾ ਗਾਂਧੀ ਸੀ, ਉਸਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ 38 ਦੇ ਕਰੀਬ ਹੋਰ ਗੁਰੂ ਘਰਾਂ ਤੇ ਹਮਲਾ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰ ਦਿੱਤਾ, ਜਿਹੜੇ ਸਿਰਫ ਮੱਥਾ ਟੇਕਣ ਹੀ ਗਏ ਸੀ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਗਏ ਸੀ। ਉਹਦੇ ਸੰਬੰਧ ਦੇ ਵਿੱਚ ਪੰਜਾਬੀ ਰੇਡੀਓ USA ਨੇ ਪੂਰਾ ਹਫ਼ਤਾ ਜਿਹੜੇ ਬਹੁਤੇ ਪ੍ਰੋਗਰਾਮ ਜਿਹੜੇ ਆ, ਮੈਜੋਰਟੀ ਸਾਡੇ ਪ੍ਰੋਗਰਾਮ ਉਹ ਉਸ ਘੱਲੂਘਾਰੇ ਨੂੰ ਸਮਰਪਿਤ ਕੀਤੇ ਸੀ। ਤੁਹਾਨੂੰ ਕਿਸ ਤਰ੍ਹਾਂ ਦੇ ਉਹ ਪ੍ਰੋਗਰਾਮ ਲੱਗੇ, ਜ਼ਰੂਰ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਿਸੇ ਟਾਈਮ ਵੀ ਜਦੋਂ ਟਾਈਮ ਲੱਗੇ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ। ਕਿਉਂਕਿ ਕੀ ਹੁੰਦਾ ਵੀ ਬਹੁਤ ਵਾਰ ਤੁਸੀਂ ਗੁਰੂ ਘਰਾਂ 'ਚ ਚਲ ਜਾਓ, ਇੰਟਰਨੈਟ ਤੇ ਦੇਖ ਲਓ, ਸਿੱਖ ਜਿਹੜੇ ਆ ਜਾਂ ਪੰਜਾਬੀ ਆ ਉਹ ਕਹਿੰਦੇ ਸਿੱਖਾਂ ਦੇ ਆਪਣੇ ਚੈਨਲ ਹੋਣੇ ਚਾਹੀਦੇ ਆ, ਸਾਨੂੰ ਸਪੋਰਟ ਕਰਨੀ ਚਾਹੀਦੀ ਆ ਜਿੱਥੇ ਸਿੱਖ ਕੌਮ ਦੀ ਗੱਲ ਹੋਵੇ। ਪਰ ਜਿੱਥੇ ਸਿੱਖ ਕੌਮ ਦੀ ਗੱਲ ਕਰਨ ਵਾਲੇ ਚੈਨਲ ਆ, ਉਹਨਾਂ ਦੀ ਕਿੰਨੀ ਕੁ ਜਿਹੜੀ ਸਪੋਰਟ ਹੁੰਦੀ ਹੈਗੀ ਆ, ਇਹ ਤੁਸੀਂ ਖੁਦ ਦੇਖਣਾ ਵੀ ਮੈਂ ਕਿੰਨੀ ਕੁ ਜਿਹੜੀ ਸਪੋਰਟ ਕੀਤੀ ਆ। ਆਪਾਂ ਇਹ ਨਹੀਂ ਹੁੰਦਾ ਵੀ ਕਈ ਵਾਰੀ ਸਿਰਫ ਹਰੇ ਪੈਸਿਆਂ ਦੀ ਸਪੋਰਟ ਹੁੰਦੀ ਆ। ਬਹੁਤ ਵਾਰ ਸਾਨੂੰ ਬਜ਼ੁਰਗ ਸਾਡੇ ਭੈਣ ਭਰਾ ਮਿਲਦੇ ਆ, ਉਹ ਕਹਿੰਦੇ ਅਸੀਂ ਤਾਂ ਅਰਦਾਸਾਂ ਕਰਦੇ ਆ। ਸੋ ਅਰਦਾਸ ਵੀ ਕਰਿਆ ਕਰੋ। ਪੰਜਾਬੀ ਰੇਡੀਓ USA ਦੀ ਜਿਹੜੀ ਪੂਰੀ ਟੀਮ ਆ ਉਹ ਇਸੇ ਤਰ੍ਹਾਂ ਕੌਮ ਦੀ, ਪੰਜਾਬੀ ਦੀ, ਜਿਸ ਤਰ੍ਹਾਂ ਦਾ ਜਿਹੜਾ ਸਾਡਾ ਮੋਟੋ ਹੈਗਾ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਆਪਾਂ ਇਕੱਠੇ ਕਰਨਾ ਆ, ਚਾਹੇ ਉਹ ਸਿੱਖ ਹੋਣ, ਮੁਸਲਮਾਨ ਹੋਣ, ਹਿੰਦੂ ਹੋਣ, ਕ੍ਰਿਸਚਨ ਹੋਣ, ਤੇ ਜਿੱਥੇ ਵੀ ਕਿਸੇ ਕੌਮ ਨਾਲ ਧੱਕਾ ਹੁੰਦਾ ਕਿਸੇ ਵੀ ਮੁਲਕ ਦੇ ਵਿੱਚ, ਉਹ ਆਪਾਂ ਆਵਾਜ਼ ਜਿਹੜੀ ਉਠਾਣੀ ਹੈਗੀ ਆ। ਸੋ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜੀ ਸਾਡੀ ਟੀਮ ਆ ਇਸੇ ਤਰ੍ਹਾਂ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਕੌਮ ਦੀ ਗੱਲ ਕਰਦੀ ਆਈ ਆ ਤੇ ਫਿਊਚਰ ਦੇ ਵਿੱਚ ਵੀ ਕਰਦੀ ਰਹੇ। ਜੀ ਬਿਲਕੁਲ, ਇਹ ਜ਼ਰੂਰੀ ਹੋ ਜਾਂਦਾ ਕਿ ਜਦੋਂ ਆਪਾਂ ਅਕਸਰ ਹੀ ਇਹ ਜਿਹੜੇ ਸਾਡੇ ਸਿੱਖ ਇਤਿਹਾਸਕਾਰ ਨੇ, ਸਿੱਖ ਬੁੱਧੀਜੀਵੀ ਨੇ, ਉਹ ਇਸ ਗੱਲ ਉੱਤੇ ਗੱਲ ਕਰਦੇ ਨੇ ਕਿ ਜਿਹੜੀ ਸੱਤਾ ਸੀ ਉਦੋਂ ਦੀ ਜ਼ੁਲਮ ਕਰਨ ਵਾਲੀ, ਉਹਨਾਂ ਨੇ ਆਪਣਾ ਨੈਰੇਟਿਵ ਸੀਗਾ, ਨੈਰੇਟਿਵ ਦੇ ਨਾਲ ਉਹਨਾਂ ਨੇ ਬਿਰਤਾਂਤ ਦੇ ਨਾਲ ਨਾ ਸਿਰਫ ਉੱਥੋਂ ਦੇ ਸਾਡੇ ਮੁਕੱਦਸ ਸਥਾਨ ਉੱਤੇ ਹਮਲੇ ਕੀਤੇ, ਬਲਕਿ ਜਿਹੜਾ ਸਿੱਖੀ ਦਾ ਕਿਰਦਾਰ ਹੈ ਉਹਦੀ ਕਿਰਦਾਰਕੁਸ਼ੀ ਵੀ ਕੀਤੀ। ਤੇ ਇਸੇ ਤਰ੍ਹਾਂ ਆਪਾਂ ਦੇਖਿਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਇਹ ਤਾਂ ਹੋ ਸਕਿਆ, ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੈਰੇਟਿਵ ਨੂੰ ਆਪਾਂ ਤਾਂ ਤੋੜ ਸਕੇ ਹਾਂ ਕਿਉਂਕਿ ਉਦੋਂ ਮੀਡੀਆ ਸੀਗਾ। ਸੋ ਇਹੋ ਜਿਹੇ ਅਦਾਰਿਆਂ ਦਾ, ਇਹੋ ਜਿਹੇ ਮੀਡੀਆ ਦਾ ਹੋਣਾ ਬਹੁਤ ਜ਼ਰੂਰੀ ਆ, ਜਿਹੜੇ ਸੱਤਾ ਦੇ ਜ਼ੁਲਮ ਦੇ ਵਿਰੁੱਧ ਬੇਬਾਕੀ ਦੇ ਨਾਲ ਖੜਦਾ ਹੋਵੇ, ਉੱਥੇ ਨਿਧੜਕ ਹੋ ਕੇ ਪੱਤਰਕਾਰੀ ਕਰਦਾ ਹੋਵੇ ਤੇ ਉਹਨੂੰ ਐਕਸਪੋਜ਼ ਕਰਦਾ ਹੋਵੇ, ਉਹਦੀਆਂ ਲੁਕੀਆਂ ਜਿਹੜੀਆਂ ਵਾਰਦਾਤਾਂ, ਲੁਕੀਆਂ ਜਿਹੜੀਆਂ ਉਹਦੀਆਂ ਕਰਤੂਤਾਂ, ਉਹਨਾਂ ਨੂੰ ਜੱਗ ਜ਼ਾਹਰ ਕਰਦਾ ਹੋਵੇ। ਤੇ ਇਸ ਤਰ੍ਹਾਂ ਦਾ ਮੀਡੀਆ ਸਾਨੂੰ ਚਾਹੀਦਾ ਸਾਰਿਆਂ ਨੂੰ, ਜਿਹੜਾ ਸਿੱਖ ਇਸ਼ੂਜ਼ ਦੇ ਉੱਤੇ, ਪੰਥ ਦੇ ਮਸਲਿਆਂ ਦੇ ਉੱਤੇ, ਕੌਮ ਦੇ ਮਸਲਿਆਂ ਦੇ ਉੱਤੇ ਬੇਬਾਕੀ ਦੇ ਨਾਲ ਆਪਣੀ ਗੱਲ ਰੱਖੇ ਤੇ ਤੁਹਾਨੂੰ ਐਜੂਕੇਟ ਕਰੇ। ਸੋ ਇਹ ਸਾਰਿਆਂ ਨੇ ਪਛਾਣ ਤੁਸੀਂ ਕਰਨੀ ਹੈ
ਕਿ ਉਹ ਕਿਹੜੇ ਮੀਡੀਆ ਅਦਾਰੇ ਨੇ, ਕਿਹੜੇ ਲੋਕ ਨੇ ਜਿਹੜੇ ਇਹਨਾਂ ਮਸਲਿਆਂ ਉੱਤੇ ਲਗਾਤਾਰ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾਉਂਦੇ ਨੇ ਤੇ ਤੁਹਾਨੂੰ ਦੱਸਦੇ ਰਹਿੰਦੇ ਨੇ, ਤੇ ਜਿਹੜੇ ਨਹੀਂ ਕਰਦੇ। ਇਹ ਨਹੀਂਗਾ ਕਿ ਲੋਕਾਂ ਨੂੰ ਪਤਾ ਨਹੀਂਗਾ, ਪਰ ਇਹ ਤਾਂ ਅਸੀਂ ਤਾਂ ਹੰਬਲਾ ਮਾਰਨਾ ਸਾਡਾ ਜ਼ਰੂਰੀ ਆ, ਕਿਉਂਕਿ ਇਹੋ ਜਿਹੇ ਅਦਾਰਿਆਂ ਦਾ ਬਚਣਾ ਬਹੁਤ ਜ਼ਰੂਰੀ ਆ ਜਿਹੜੇ ਤੁਹਾਨੂੰ ਐਜੂਕੇਟ ਕਰਦੇ, ਜਿਹੜੇ ਤੁਹਾਨੂੰ ਅੱਗੇ ਲੈ ਕੇ ਜਾਂਦੇ। ਸੋ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਕਿਹਾ ਕਿ ਸਿਰਫ ਪੈਸੇ ਦਾ ਸਹਿਯੋਗ ਨਹੀਂ ਹੁੰਦਾ, ਸੋਸ਼ਲ ਮੀਡੀਆ ਤੇ ਜਿਹੜੇ ਸਾਡੇ ਮੰਚ ਨੇ ਤੁਸੀਂ ਉਹਨਾਂ ਨਾਲ ਜੁੜੋ, ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਨਾਲ ਜੁੜ ਸਕਦੇ ਹੋ, ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ Facebook ਪੇਜ ਦੇ ਉੱਤੇ ਜੁੜ ਸਕਦੇ ਹੋ, WhatsApp ਦੇ ਉੱਤੇ ਸਾਡੇ ਨਾਲ ਜੁੜ ਸਕਦੇ ਹੋ। ਸੋ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀਆਂ ਚੀਜ਼ਾਂ ਬਿਲਕੁਲ ਫ੍ਰੀ ਆਫ ਕਾਸਟ ਨੇ, ਉਹਨਾਂ ਦਾ ਕੋਈ ਮੁੱਲ ਨਹੀਂ ਹੈ। ਜੇ ਅਸੀਂ ਬਥੇਰੇ ਚੈਨਲ ਸਬਸਕ੍ਰਾਈਬ ਕਰ ਲੈਂਦੇ ਹਾਂ, ਪਰ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਇਹ ਜਿਹੜੇ ਇਹੋ ਜਿਹੇ ਅਦਾਰੇ ਨੇ, ਜਿਹੜੇ ਅਸੀਂ ਨਹੀਂ ਕਹਿੰਦੇ ਸਿਰਫ ਅਸੀਂ ਹਾਂ, ਅਸੀਂ ਇਹ ਕਲੇਮ ਨਹੀਂ ਕਰਦੇ ਕਦੇ ਵੀ, ਹਾਂ ਜਿਹੜੇ ਹੋਰ ਸਾਡੇ ਹਮ-ਮਸ਼ਵਰਾ ਨੇ, ਸਾਡੇ ਨਾਲ ਦੇ ਨੇ, ਜਿਨ੍ਹਾਂ ਦੇ ਵਿੱਚ ਤੁਹਾਡਾ ਭਰੋਸਾ, ਤੁਹਾਡਾ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਸਟੀਕ ਵਿਸ਼ਲੇਸ਼ਣ ਹੈ, ਸੋ ਉਹਨਾਂ ਨੂੰ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ ਜੀ। ਸਾਡੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ, ਸਾਨੂੰ ਉਹ ਹਮੇਸ਼ਾ ਜਿਹੜੇ ਆ ਆਪਣੇ ਵਿਚਾਰ ਵੀ ਦੱਸਦੇ ਰਹਿੰਦੇ ਆ, ਕਰੈਕਟ ਵੀ ਕਰਦੇ ਰਹਿੰਦੇ ਆ ਜਿੱਥੇ ਕਿਤੇ ਆਪਾਂ ਗਲਤੀ ਕਰਦੇ। ਇਹ ਨਹੀਂ ਹੈ ਵੀ ਆਪਾਂ ਗਲਤੀ ਨਹੀਂ ਕਰਦੇ ਹੈਗੇ। ਸੋ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ, ਜਿਹੜੇ ਹਮੇਸ਼ਾ ਸਾਨੂੰ ਜਿਹੜੇ ਆ ਕਰੈਕਟ ਵੀ ਕਰਦੇ ਰਹਿੰਦੇ ਹੈਗੇ ਆ। ਸੋ ਇਸੇ ਤਰ੍ਹਾਂ ਜਿਹੜਾ ਪਿਛਲੇ ਹਫ਼ਤੇ ਦੇ ਸੰਬੰਧ ਦੇ ਵਿੱਚ ਜਿਹੜਾ ਜੂਨ 1984 ਦਾ ਘੱਲੂਘਾਰੇ ਦਾ ਹਫ਼ਤਾ ਲੰਘ ਕੇ ਗਿਆ ਆ, ਲਗਭਗ ਦੁਨੀਆ ਦੇ ਹਰ ਇੱਕ ਗੁਰੂ ਘਰ ਦੇ ਵਿੱਚ ਜੋ ਸਿੱਖਾਂ ਨੇ ਇਸ ਘੱਲੂਘਾਰੇ ਨੂੰ ਯਾਦ ਕੀਤਾ ਹੈਗਾ। ਇਸ ਵਾਰੀ ਮੈਨੂੰ ਵੀ ਲੱਗਦਾ ਵੀ ਪਹਿਲੀ ਵਾਰੀ ਸੀ ਜਿਹੜੀ ਮੰਜੀ ਸਾਹਿਬ ਤੋਂ ਜਿਹੜੀ ਕਥਾ ਵੀ ਆਈ ਆ, ਉੱਥੇ ਬਿਲਕੁਲ ਜਿਸ ਤਰ੍ਹਾਂ ਦੀ ਆਣੀ ਚਾਹੀਦੀ ਉਸ ਹਿਸਾਬ ਨਾਲ ਆਈ ਆ, ਬਹੁਤ ਲੰਮੇ ਸਮੇਂ ਬਾਅਦ। ਤੇ ਉਹਨਾਂ ਸਾਰੇ ਹੀ ਜਿੰਨੇ ਵੀ ਕੋਈ ਭੈਣ ਭਰਾ ਹੈਗੇ ਆ ਜ਼ੁਲਮ ਦੇ ਖਿਲਾਫ, ਜਿਨ੍ਹਾਂ ਨੇ ਆਪਣੀ ਆਵਾਜ਼ ਚੱਕੀ ਹੈਗੀ ਆ, ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕੀਤਾ, ਉਹਨਾਂ ਸਾਰਿਆਂ ਦਾ ਧੰਨਵਾਦ ਆ। ਸੋ ਪੰਜਾਬੀ ਰੇਡੀਓ USA ਦੀ ਟੀਮ ਹਮੇਸ਼ਾ ਹੀ ਸ਼ਹੀਦਾਂ ਨੂੰ ਯਾਦ ਕਰਦੀ ਰਹੇਗੀ, ਹਮੇਸ਼ਾ ਹੀ ਜਿੱਥੇ ਜ਼ੁਲਮ ਹੁੰਦਾ ਆ ਉਸ ਦੇ ਬਾਰੇ ਡਿਸਕਸ ਕਰਦੀ ਰਹੇਗੀ, ਚਾਹੇ ਕੋਈ ਵੀ ਦੁਨੀਆ ਦਾ ਮੁਲਕ ਹੋਵੇ, ਚਾਹੇ ਅਮਰੀਕਾ ਵੀ ਕਿਉਂ ਨਾ ਹੋਵੇ। ਤੁਸੀਂ ਸੁਣਦੇ ਹੀ ਹੋ ਕਿਸ ਤਰ੍ਹਾਂ ਆਪਾਂ ਜਿਹੜੀਆਂ ਖਬਰਾਂ ਇੱਥੇ ਦੀਆਂ ਵੀ ਕਰਦੇ ਹੈਗੇ ਆ। ਦੂਸਰਾ, ਪਿਛਲੇ ਵੀਕਐਂਡ ਦੇ ਦੌਰਾਨ ਰੀਨੋ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਸੀ। ਅਸੀਂ ਨਗਰ ਕੀਰਤਨਾਂ ਦੇ ਤਾਂ ਬਹੁਤ ਜਾਂਦੇ ਰਹਿੰਦੇ ਆ, ਲਗਭਗ ਤੁਸੀਂ ਦੇਖਦੇ ਰਹਿੰਦੇ ਆ, ਕੈਲੀਫੋਰਨੀਆ ਦਾ ਕੋਸ਼ਿਸ਼ ਕਰੀਦੀ ਆ ਹਰ ਇੱਕ ਨਗਰ ਕੀਰਤਨ ਨੂੰ ਕਵਰ ਕੀਤਾ ਜਾਵੇ। ਪਰ ਇਹ ਥੋੜਾ ਜਿਹਾ ਵਿਲੱਖਣ ਨਗਰ ਕੀਰਤਨ ਇਹ ਸੀ ਵੀ ਬੜੀ ਛੋਟੀ ਜਿਹੀ ਸੰਗਤ ਰਹਿੰਦੀ ਆ, 200-250 ਫੈਮਿਲੀ ਉੱਥੇ, ਪੰਜਾਬੀ ਪਰਿਵਾਰ, ਕੁਛ ਕੁ ਹਿੰਦੂ ਪਰਿਵਾਰ ਹੈਗੇ ਆ, ਬਹੁਤ ਗੁਰੂ ਘਰਾਂ ਦੇ ਹੈਗੇ ਆ। ਸੋ ਉੱਥੇ ਜਿਹੜਾ ਉਹਨੇ ਨਗਰ ਕੀਰਤਨ ਕੀਤਾ, ਬਹੁਤ ਹੀ ਪਰਿਵਾਰਕ ਮਾਹੌਲ ਸੀ, ਜਿੱਦਾਂ ਤੁਸੀਂ ਕਿਸੇ ਦੇ ਮੰਨ ਲਓ ਵੀ ਪਰਿਵਾਰਕ ਪ੍ਰਾਈਵੇਟ ਫੰਕਸ਼ਨ ਜਾਂਦੇ ਆ, ਵਿਆਹ 'ਚ ਜਾਂਦੇ, ਜਾਂ ਹੋਰ ਤੁਹਾਡੇ ਜਿਹੜੀ ਪਰਿਵਾਰ ਵਾਲੇ ਹੁੰਦੇ ਆ, ਬੜੀ ਸੇਵਾ ਕਰਦੇ ਆ, ਪੁੱਛਦੇ ਆ, ਆਓ ਭਗਤ ਕਰਦੇ ਆ, ਉਸੇ ਤਰ੍ਹਾਂ ਦਾ ਜਿਹੜਾ ਮਾਹੌਲ ਗੁਰੂ ਘਰ ਦੇ ਵਿੱਚ ਸਾਰੀ ਸੰਗਤ ਜਿਹੜੀ ਉੱਥੇ ਦੇ ਪ੍ਰਬੰਧਕ, ਗ੍ਰੰਥੀ ਸਿੰਘ, ਜਿਹੜੇ ਲੋਕ, ਜਿਹੜੀ ਸੰਗਤ ਸੀ, ਬਹੁਤ ਵਧੀਆ ਉਹਨੇ ਪ੍ਰੋਗਰਾਮ ਕੀਤਾ ਤੇ ਦੂਰੋਂ ਦੂਰੋਂ ਸੰਗਤਾਂ ਆਈਆਂ। ਸੋ ਜਿਸ ਤਰ੍ਹਾਂ ਮੈਂ ਪਹਿਲੇ ਪ੍ਰੋਗਰਾਮ 'ਚ ਕਿਹਾ ਸੀ ਵੀ ਜਿਹੜਾ TV ਚੈਨਲ ਜਾਂ ਜਿਹੜਾ ਰੇਡੀਓ ਜਾਂ ਜਿਹੜਾ ਕੋਈ ਵੀ ਨਿਊਜ਼ ਆਰਗੇਨਾਈਜੇਸ਼ਨ ਆ, ਜੇ ਉਹ ਕੌਮ ਦੀ ਗੱਲ ਕਰਦੇ ਆ, ਉਹਦੀ ਸਪੋਰਟ ਕਰੋ। ਤੇ ਸਾਨੂੰ ਜਦੋਂ ਉੱਥੇ ਸਰੋਤੇ ਮਿਲਦੇ ਆ ਵੀ ਭਾਈ ਮੈਂ ਬੇਕਰ ਉੱਥੋਂ ਆਇਆ, ਸੈਕਰਾਮੈਂਟੋ ਤੋਂ ਆਇਆ, ਭਾਜੀ ਤੁਹਾਡਾ ਪ੍ਰੋਗਰਾਮ ਸੁਣਿਆ ਸੀ। ਇੱਕ ਸਾਨੂੰ ਵੀਰ ਮਿਲਿਆ, ਉਹ ਕੈਲਗਰੀ ਤੋਂ, ਕਹਿੰਦਾ ਵੀ ਮੈਂ ਲੋਡ ਲੈ ਕੇ ਜਾ ਰਿਹਾ ਸੀ ਰੀਨੋ ਤੋਂ, ਤੇ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਤੇ ਮੈਂ ਸੋਚਿਆ ਵੀ ਚਲੋ ਹੁਣ ਆਪਾਂ ਵੀ ਗੁਰੂ ਘਰ ਜਿਹੜੇ ਨਗਰ ਕੀਰਤਨ ਦੇ ਦਰਸ਼ਨ ਕਰਕੇ ਜਾਂਦੇ। ਸੋ ਸਾਨੂੰ ਵੀ ਜਿਹੜੀ ਖੁਸ਼ੀ ਹੁੰਦੀ ਹੈਗੀ ਆ। ਸੋ ਬਹੁਤ ਹੀ ਵਧੀਆ ਪ੍ਰੋਗਰਾਮ, 2 ਦਿਨਾਂ ਦਾ ਘੱਟੋ ਘੱਟ 9 ਘੰਟੇ ਦੀ ਕਵਰੇਜ ਆ। ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹ ਮਿਸ ਕਰ ਗਏ ਤਾਂ ਤੁਸੀਂ ਪੰਜਾਬੀ ਰੇਡੀਓ USA ਦੀ YouTube ਚੈਨਲ ਤੇ Facebook ਤੇ ਦੇਖ ਸਕਦੇ ਹੋ। ਦੂਸਰਾ, ਜਿਸ ਤਰ੍ਹਾਂ ਆਪਾਂ ਪਹਿਲਾਂ ਓਪਨਲੀ ਨਹੀਂ ਕਹਿੰਦੇ ਸੀ, ਹਿੰਦੁਸਤਾਨ ਦੀ ਸਰਕਾਰ ਨੇ ਸਾਡਾ ਜਿਹੜਾ YouTube ਚੈਨਲ ਤੇ Facebook ਚੈਨਲ ਦੋਨੋਂ ਹੀ ਇੰਡੀਆ ਦੇ ਵਿੱਚ ਬੰਦ ਕੀਤੇ ਹੋਏ ਆ। ਉਹਨਾਂ ਕਾਰਨਾਂ ਕਰਕੇ ਬੰਦ ਕੀਤੇ ਆ। ਭਾਈ ਅਮਰਿਤਪਾਲ ਸਿੰਘ ਖਾਲਸਾ ਹੋਣਾ ਦੀ ਜਦੋਂ ਉੱਥੇ ਪ੍ਰੋਟੈਸਟ ਚੱਲ ਰਿਹਾ ਸੀ, ਉਹਨਾਂ ਦੀ ਕਵਰੇਜ ਕੀਤੀ। ਇੱਥੇ ਜਦੋਂ ਰੈਫਰੈਂਡਮ ਚੱਲ ਰਿਹਾ ਸੀ, ਉਹ ਆਪਾਂ ਕਵਰੇਜ ਕੀਤੀ। ਸੋ ਉਸ ਗੱਲੋਂ ਉਹਨਾਂ ਨੇ ਔਖੇ ਹੋ ਕੇ ਜਿਹੜੇ ਚੈਨਲ ਆ ਉੱਥੇ ਬੰਦ ਕੀਤੇ ਆ। ਤੇ ਹੁਣ ਇੰਡੀਆ ਦੇ ਵਿੱਚ ਜੇ ਕੋਈ ਵੀ ਜਿਹੜਾ ਸਾਡਾ ਭੈਣ ਭਰਾ ਆ, ਆਪਣੇ ਰਿਸ਼ਤੇਦਾਰਾਂ ਨੂੰ ਉੱਥੇ ਚਾਹੁੰਦਾ ਆ ਵੀ ਉਹ ਸਾਡੇ ਪ੍ਰੋਗਰਾਮ ਦੇਖਣ, ਪੰਜਾਬੀ TV USA ਦੇ ਜਿਹੜੇ Facebook ਤੇ YouTube ਚੈਨਲ ਆ, ਉਹਦੇ ਉੱਤੇ ਉਹ ਪ੍ਰੋਗਰਾਮ ਦੇਖ ਸਕਦੇ ਆ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ। ਹਰਜੋਤ ਜੀ ਸਤਿ ਸ਼੍ਰੀ ਅਕਾਲ ਜੀ।
ਤੇ ਬਿਲਕੁਲ ਸੋ ਰੀਨੋ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ, ਬਹੁਤ ਹੀ ਵਧੀਆ ਜਿਹੜਾ ਆ ਪ੍ਰਬੰਧਕ, ਬਹੁਤ ਹੀ ਮੇਲ ਮਿਲਾਪ ਵਾਲੇ ਤੇ ਸੰਗਤ ਦੇ ਨਾਲ ਮਿਲ ਕੇ ਜਿਹੜਾ ਉਹ ਚੱਲਣ ਵਾਲਾ ਜਿਹੜਾ ਆਪਾਂ ਸਬੱਬ ਜਿਹੜਾ ਉੱਥੇ ਸਾਰਾ ਦੇਖਿਆ। ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਆ ਹੋਰ ਸੂਬਿਆਂ ਤੋਂ ਉੱਥੇ ਪਹੁੰਚੀਆਂ ਸੀ। ਕੈਲੀਫੋਰਨੀਆ ਤੋਂ ਚਲੋ ਗਏ ਸੀਗੇ, ਆਈਡਾਹੋ ਤੋਂ ਲੋਕ ਉੱਥੇ ਮਿਲੇ, ਯੂਟਾ ਤੋਂ ਜਿਹੜੇ ਉਹ ਮਿਲੇ, ਨਵਾਡਾ ਦੇ ਹੋਰ ਹਿੱਸਿਆਂ ਚੋਂ ਜਿਹੜੀ ਸੰਗਤਾਂ ਉੱਥੇ ਪਹੁੰਚੀ ਸੀ। ਕੈਲੀਫੋਰਨੀਆ ਦੇ ਬਾਹਰ ਜੇ ਦੇਖਿਆ ਜਾਵੇ ਤਾਂ ਜ਼ਿਆਦਾ ਜਿੱਥੇ ਪਾਪੂਲੇਸ਼ਨ ਆ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਨਗਰ ਕੀਰਤਨ ਜਾਂ ਇੱਦਾਂ ਦੇ ਸਮਾਗਮ ਜ਼ਿਆਦਾ ਹੁੰਦੇ ਆ। ਪਰ 200-250 ਪਰਿਵਾਰ ਨੇ ਜਿਹੜਾ ਮਿਲ ਕੇ ਬਹੁਤ ਵਧੀਆ ਜਿਹੜਾ ਉਪਰਾਲਾ, ਸ਼ਲਾਘਾਯੋਗ ਜਿਹੜਾ ਉਪਰਾਲਾ ਕੀਤਾ ਤੇ ਬੜਾ ਕਾਮਯਾਬੀ ਦੇ ਨਾਲ ਸਫਲਤਾਪੂਰਵਕ ਇਹ ਜਿਹੜਾ ਪੂਰਾ ਸਮਾਗਮ ਆ ਉਹ ਸੰਪੰਨ ਹੋਇਆ ਆ। ਤੇ ਪੂਰੀ ਰੀਨੋ ਦੀ ਜਿਹੜੀ ਸੰਗਤ ਆ, ਇਹ ਕੱਲ ਹੋਏ ਜਿਹੜੇ ਨਗਰ ਕੀਰਤਨ, ਇਹ 3 ਦਿਨ ਚੱਲੇ ਜਿਹੜੇ ਉੱਥੇ ਸਮਾਗਮ ਆ, ਉਹਨਾਂ ਦੇ ਲਈ ਵਧਾਈ ਦੀ ਪਾਤਰ ਆ। ਆਈਡਾਹੋ ਵਾਲੀ ਜਿਹੜੇ 2-3 ਪਰਿਵਾਰ ਮਿਲੇ ਹਰਜੋਤ ਸਿੰਘ ਜੀ, ਉਹ ਕਹਿ ਰਹੇ ਸੀ ਵੀ ਸਾਡੇ ਉੱਥੇ ਗੁਰਦੁਆਰਾ ਸਾਹਿਬ ਹੈ ਨਹੀਂ ਆ, ਸੋ ਅਸੀਂ ਇਸ ਚੀਜ਼ ਨੂੰ ਜਿਹੜਾ ਮਿਸ ਕਰਦੇ ਆ। ਜਿੱਥੇ ਕਈ ਵਾਰੀ ਜ਼ਿਆਦਾ ਹੁੰਦੇ ਆ ਜਾਂ ਜਿੱਥੇ ਪਤਾ ਨਹੀਂ ਹੁੰਦਾ ਨਾ, ਜਿੱਥੇ ਨਹੀਂ ਚੀਜ਼ ਹੁੰਦੀ ਉੱਥੇ ਉਹਨਾਂ ਨੂੰ ਥੋੜ ਦਾ ਮਹਿਸੂਸ ਜਿਹੜੀ ਉਹ ਪਤਾ ਲੱਗਦੀ, ਉਹ ਮਹਿਸੂਸ ਹੁੰਦੀ ਆ। ਸੋ ਅਸੀਂ ਉਹ ਸੰਗਤ ਵੀ ਜਿਹੜੀ ਉੱਥੇ ਮਿਲੀ ਜਿੱਥੇ ਕੁਛ ਕੁ ਪਰਿਵਾਰ ਹੈਗੇ ਨੇ ਜਿਹੜੇ ਆਪਸ ਦੇ ਵਿੱਚ ਮਿਲ ਕੇ ਮਹੀਨੇ ਬਾਅਦ ਜਿਹੜੇ ਉਹ ਕਰਦੇ ਨੇ, ਜਾਂ ਫਿਰ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਜਿਹੜੇ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ, ਖੁੱਲੇ ਪਾਠ ਜਿਹੜੇ ਉਹ ਕਰਵਾਉਂਦੇ ਨੇ, ਤਾਂ ਜੋ ਸੰਗਤ ਜਿਹੜੀ ਉੱਥੇ ਰਹਿੰਦੀ ਆ, ਪਰਿਵਾਰ ਜਿਹੜੇ ਰਹਿੰਦੇ ਆ, ਉਹਨਾਂ ਨੂੰ ਇਕੱਠੇ ਹੋਣ ਦਾ ਜਿਹੜਾ ਉਹ ਮੌਕਾ ਮਿਲੇ। ਸੋ ਸੰਗਤ ਬਹੁਤ ਜ਼ਰੂਰੀ ਹੈ, ਇੱਥੋਂ ਇਹ ਪਤਾ ਲੱਗਦਾ ਆ। ਉੱਦਾਂ ਤਾਂ ਬੰਦੇ ਕਹਿ ਦਿੰਦੇ ਵੀ ਮੇਰੇ ਤੇ ਰੱਬ ਦਾ ਜਿਹੜਾ ਇਹ ਆਪਸ ਦੇ ਵਿੱਚ ਨਿੱਜੀ ਆ, ਪਰ ਇਹ ਜਿਹੜੀ ਸੰਗਤ ਆਪਾਂ ਨੂੰ ਮਿਲੀ ਆ ਨਾ, ਇਹ ਉਨੀਓ ਹੀ ਜ਼ਿਆਦਾ ਜਿਹੜੀ ਉਹ ਜ਼ਰੂਰੀ ਆ। ਸੰਗਤ ਦੇ ਵਿੱਚ ਗੁਰੂ ਦਾ ਵਾਸ ਹੁੰਦਾ ਆ, ਤੇ ਉਹੀ ਚੀਜ਼ ਜਿਹੜੀ ਹੈ ਜਿੱਥੇ ਨਹੀਂ ਆ, ਉਹਨਾਂ ਨੂੰ ਉਸ ਚੀਜ਼ ਦਾ ਪਤਾ ਮਹਿਸੂਸ ਹੋ ਰਿਹਾ ਆ ਵੀ ਹਾਂ ਸਾਨੂੰ ਇਹ ਜਿਹੜੀ ਘਾਟ ਆ ਉਹ ਰੜਕ ਰਹੀ ਆ। ਸੋ ਚਲੋ ਜਿੱਥੇ ਵੀ ਸੰਗਤ ਰਹਿੰਦੀ ਆ ਉਹ ਮਿਲਾ ਕੇ, ਕੁੱਲ ਮਿਲਾ ਕੇ ਜੋ ਵੀ ਹਮਲੇ ਮਾਰ ਕੇ ਕਰ ਸਕਦੀ ਆ। ਬਾਕੀ ਆਈਡਾਹੋ ਵਾਲੇ ਸੰਗਤਾਂ ਦੀ ਇਹ ਬੇਨਤੀ ਸੀ, ਕਹਿੰਦੇ ਵੀ ਸਾਡੀ ਗੱਲ ਜ਼ਰੂਰ ਕਰਿਓ ਵੀ ਸਾਡੇ ਉੱਥੇ ਹੈ ਨਹੀਂ ਆ, ਤੇ ਅਸੀਂ ਚਾਹੁੰਦੇ ਆ ਵੀ ਕੁਛ ਨਾ ਕੁਛ ਜਿਹੜਾ ਉੱਥੇ ਬਣੇ। ਚਲੋ ਪ੍ਰਮਾਤਮਾ ਮਿਹਰ ਕਰੇ ਜੀ। ਸੋ ਬਿਲਕੁਲ ਪੂਰੀ ਦੁਨੀਆ 'ਚ ਜਿਹੜੇ ਵਸਦੇ, ਖਾਸ ਕਰਕੇ ਅਮਰੀਕਾ ਕੈਨੇਡਾ 'ਚ, ਹੁਣ ਜਦੋਂ ਵੀ ਕਿਤੇ ਤੁਸੀਂ ਰੀਨੋ ਜਾਓ, ਗੁਰੂ ਘਰ ਦੇ ਦਰਸ਼ਨ ਕਰਕੇ ਆਓ। ਬਹੁਤ ਹੀ ਸੋਹਣਾ ਗੁਰੂ ਘਰ ਹੈਗਾ ਰੀਨੋ ਦੇ ਵਿੱਚ। ਉੱਥੇ ਰਹਿਣ ਵਾਲੀ ਜਗ੍ਹਾ ਵੀ ਉਹ ਦੱਸਦੇ ਸੀ ਸਾਨੂੰ ਜਿਹੜੇ ਗ੍ਰੰਥੀ ਸਿੰਘ ਆ, ਸਾਡੇ ਕੋਲ ਰੂਮ ਵੀ ਹੈਗੇ ਆ। ਸੋ ਬਹੁਤ ਵਾਰ ਬੰਦਾ ਕਿਤੇ ਗਿਆ ਹੁੰਦਾ ਘੁੰਮਣ ਫਿਰਨ, ਤੇ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਕੇ ਆਇਆ ਜੀ। ਤੇ ਹਰਜੋਤ ਸਿੰਘ ਜੀ, ਖਬਰਾਂ ਵੱਲ ਨੂੰ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ ਤਾਂ ਇਸ ਟਾਈਮ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੱਡੀ ਜਿਹੜੀ ਖਬਰ ਯੂਰਪ ਚੋਂ ਜਿਹੜੀ ਉਹ ਆ ਰਹੀ ਆ, ਮੈਕਰੋਨ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਆ, ਉਹਨਾਂ ਨੇ ਉੱਥੇ ਸਨੈਪ ਇਲੈਕਸ਼ਨਸ ਐਲਾਨ ਦਿੱਤੀਆਂ। ਇਸੇ ਤਰੀਕੇ ਦੇ ਨਾਲ ਕੁਝ ਵੀਕ ਪਹਿਲਾਂ ਹੀ ਰਿਸ਼ੀ ਸੁਨਾਕ ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਆ, ਉਹਨਾਂ ਨੇ ਵੀ ਉੱਥੇ ਜਿਹੜੀਆਂ ਸਨੈਪ ਇਲੈਕਸ਼ਨਸ ਆ ਜੁਲਾਈ ਮਹੀਨੇ ਦੇ ਵਿੱਚ ਐਲਾਨੀਆਂ ਆ। ਫਰਾਂਸ ਦੇ ਜਿਹੜੇ ਪੋਲੀਟੀਕਲ ਲੀਡਰਸ ਦੇ ਵਿੱਚ ਇਹ ਜਿਹੜਾ ਦੇਖਿਆ ਗਿਆ ਆ ਵੀ ਉੱਥੇ ਵੀ ਜਿਹੜੀ ਰਾਈਟ ਵਿੰਗ ਕੰਜ਼ਰਵੇਟਿਵ ਆ, ਉੱਥੇ ਕਾਫੀ ਜ਼ਿਆਦਾ ਉਸ ਦਾ ਵਾਧਾ ਜਿਹੜਾ ਉਹ ਹੋ ਰਿਹਾ ਆ। ਫਾਰ ਰਾਈਟ ਨੈਸ਼ਨਲ ਜਿਹੜੀ ਰੈਲੀ ਆ, ਉਹਦੇ ਵਿੱਚ ਇਹਨਾਂ ਨੂੰ ਉਹਨਾਂ ਦੇ ਕੋਲੋਂ ਯੂਰਪੀਅਨ ਸੰਘ ਦੀਆਂ ਜਿਹੜੀਆਂ ਵੋਟਾਂ ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਮੈਕਰੋਨ ਆ, ਉਹਨਾਂ ਨੇ ਜਿਹੜੀਆਂ ਉੱਥੇ ਸਨੈਪ ਇਲੈਕਸ਼ਨਸ ਉਹ ਐਲਾਨ ਦਿੱਤੀਆਂ। ਕਹਿੰਦੇ ਵੀ ਉਹਨਾਂ ਦੇ ਜਿਹੜੇ ਵਿਰੋਧੀ ਆ ਉਹ ਵੀ ਭੌਚੱਕੇ ਜਿਹੜੇ ਇਸ ਦੇ ਵਿੱਚ ਰਹਿ ਗਏ ਹੈਗੇ ਆ। ਸੋ ਜਿਹੜੇ ਫਾਈਨੈਂਸ ਮਿਨਿਸਟਰ ਬਰੂਨੋ ਲੀ ਮੇਅਰ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜੀਆਂ 2 ਰਾਊਂਡ ਦੀ ਵੋਟ ਹੋ ਚੁੱਕੀ ਆ, ਇਹ ਫਰਾਂਸ ਦੇ ਕਹਿੰਦੇ ਵੀ ਇਤਿਹਾਸ ਦੇ ਵਿੱਚ ਇੱਕ ਮੋੜਵੀਂ ਚੀਜ਼ ਆ, ਸੀਰੀਅਸ ਕਨਸੀਕੁਐਂਸਿਸ ਵਾਲੀਆਂ ਜਿਹੜੀਆਂ ਵੋਟਾਂ ਹੋਣਗੀਆਂ। ਯੂਰਪੀਅਨ ਵੋਟ ਦੇ ਵਿੱਚ ਅੱਗੇ ਇਸ ਟਾਈਮ ਜਿਹੜੀ ਫਾਰ ਰਾਈਟ ਨੈਸ਼ਨਲ ਰੈਲੀ ਆ, ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਇਸ ਤੋਂ ਇਲਾਵਾ ਯੂਰਪ ਦੇ ਹੋਰ ਵੀ ਕਈ ਮੁਲਕਾਂ ਦੇ ਵਿੱਚ ਇਲੈਕਸ਼ਨ ਜਿਹੜੀਆਂ ਹੋ ਰਹੀਆਂ ਆ। 2024 ਦੇ ਵਿੱਚ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਵੀ ਅੱਧੀ ਤੋਂ ਵੱਧ ਜਿਹੜੇ ਮੁਲਕਾਂ ਦੇ ਵਿੱਚ ਇਸ ਸਾਲ ਇਲੈਕਸ਼ਨ ਜਿਹੜੀਆਂ ਹੋਣ ਜਾ ਰਹੀਆਂ ਆ। ਹੁਣੇ ਆਪਾਂ ਭਾਰਤ ਦੇ ਵਿੱਚ ਦੇਖਿਆ ਵੀ ਇੱਥੇ ਵੀ ਜਿਹੜੀਆਂ ਇੱਕ ਲੰਬੇ ਚੌੜੇ ਪ੍ਰੋਸੈਸ ਤੋਂ ਬਾਅਦ ਚ ਇਲੈਕਸ਼ਨਸ ਜਿਹੜੀਆਂ ਹੋ ਕੇ ਖਤਮ ਹੋਈਆਂ ਨੇ। ਜੀ ਬਿਲਕੁਲ, ਮੈਕਰੋਨ ਨੇ ਕਿਹਾ ਵੀ 20 ਦਿਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋ ਜਾਊਗੀਆਂ। ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਫਰਾਂਸ ਦੇ ਵਿੱਚ ਪ੍ਰੋਟੈਸਟ ਬੜੇ ਚੱਲ ਰਹੇ ਹੈਗੇ ਆ। ਉਹਨਾਂ ਦਾ ਜਿਹੜਾ ਮੁਲਕ ਆ, ਧਰਮ ਨੂੰ ਲੈ ਕੇ ਵੀ ਕਾਫੀ ਡਿਵਾਈਡਡ ਹੈਗਾ, ਤੇ ਜੋ ਗਾਜ਼ਾ ਦੇ ਵਿੱਚ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ ਉਹਨੂੰ ਲੈ ਕੇ ਵੀ ਕਾਫੀ ਜਿਹੜਾ ਡਿਵਾਈਡਡ ਹੈਗਾ। ਇਸ ਤੋਂ ਪਹਿਲਾਂ 1997 ਦੇ ਵਿੱਚ ਇਸ ਮੁਲਕ ਦੇ ਵਿੱਚ, ਫਰਾਂਸ ਦੇ ਵਿੱਚ, ਨੈਸ਼ਨਲ ਅਸੈਂਬਲੀ ਨੂੰ ਡਿਸੋਲਵ ਕੀਤਾ ਗਿਆ ਸੀ। ਜੈਕੂਸ ਚਿਰਾਕ ਉਹ ਜਦੋਂ ਮੈਜੋਰਟੀ ਲੂਜ਼ ਕਰ ਗਏ ਸੀ।
ਸੋ ਹੁਣ ਉੱਥੇ 20 ਦਿਨਾਂ ਦੇ ਵਿੱਚ ਕਹਿੰਦੇ ਇਲੈਕਸ਼ਨ ਹੋਣ ਜਾ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਤੇ ਜੋ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਵਾਪਰ ਰਿਹਾ ਆ, ਉਹ ਬਹੁਤ ਹੀ ਜਿਹੜੀ ਬੁਰੀ ਗੱਲ ਹੈਗੀ ਆ। ਪੂਰੀ ਦੁਨੀਆ ਜਿਹੜੀ ਆ ਉਹ ਦੇਖ ਰਹੀ ਆ ਵੀ ਕਿਸ ਤਰ੍ਹਾਂ 4 ਜਿਹੜੇ ਆ ਕੈਦੀ ਸੀਗੇ, ਹੋਸਟੇਸ ਸੀ, ਉਹਨਾਂ ਨੂੰ ਛੁਡਾਉਣ ਦੇ ਲਈ 280 ਲੋਕ ਜਿਹੜੇ ਬੰਬਾਰਡਮੈਂਟ ਦੇ ਨਾਲ ਇਜ਼ਰਾਈਲ ਦੀ ਉਹਨਾਂ ਵੱਲੋਂ ਮਾਰੇ ਗਏ ਆ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਫੱਟੜ ਹੋਏ ਹੈਗੇ ਆ। ਬੈਨੀ ਗੈਂਜ਼ ਕਰਕੇ ਉੱਥੇ ਦੇ ਇਜ਼ਰਾਈਲੀ ਵਾਰ ਕੈਬਨਿਟ ਮਿਨਿਸਟਰ ਆ, ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਹੈਗਾ ਆ। ਉਹ ਕਾਫੀ ਲੰਮੇ ਸਮੇਂ ਤੋਂ ਇਸ ਲੜਾਈ ਦੇ ਜਿਹੜੇ ਹੱਕ ਦੇ ਵਿੱਚ ਨਹੀਂ ਸੀ। ਉਹ ਕਹਿੰਦੇ ਸੀ ਕੋਈ ਨਾ ਕੋਈ ਜਿਹੜੀ ਆ ਸਾਡੀ ਸੀਜ਼ ਫਾਇਰ ਹੋਣੀ ਚਾਹੀਦੀ ਆ, ਜਿਸ ਤਰ੍ਹਾਂ ਅਮਰੀਕਾ ਵਾਲੇ ਕਹਿੰਦੇ ਆ। ਪਰ ਇਹ ਜਿਹੜਾ ਸਾਰਾ ਕੁਛ ਉਹ ਨੈਤਨਯਾਹੂ ਆ ਉੱਥੇ ਦਾ ਮਿਨਿਸਟਰ ਸੁਣ ਨਹੀਂ ਰਿਹਾ। ਗਾਜ਼ਾ ਦੀ ਹੈਲਥ ਮਿਨਿਸਟਰੀ ਨੇ ਕਿਹਾ ਵੀ 270 ਜਾਣਿਆਂ ਦੀ ਮੌਤ ਹੋਈ ਆ ਇਸ ਐਤਵਾਰ, ਕੱਲ ਜਦੋਂ ਉਹਨਾਂ ਨੇ ਬੰਬਾਰਡਮੈਂਟ ਕੀਤੀ ਆ। 700 ਜਾਣੇ ਜਿਹੜੇ ਫੱਟੜ ਹੋਏ ਆ। ਉੱਥੇ ਦੀ ਜਦੋਂ ਦੀ ਇਹ ਜੰਗ ਸ਼ੁਰੂ ਹੋਈ ਆ, ਸਭ ਤੋਂ ਖੂਨੀ ਦਿਨ ਮੰਨਿਆ ਜਾ ਰਿਹਾ, ਬਲਡੀਐਸਟ ਡੇ ਇਨ ਦਾ ਵਾਰ ਕਰਕੇ ਉਹ ਮੰਨਿਆ ਜਾ ਰਿਹਾ। ਟੋਨੀ ਬਲਿੰਕਨ ਜੋ ਸਾਡੇ ਸੈਕਟਰੀ ਆਫ ਸਟੇਟ ਆ, ਉਹ ਮਿਡਲ ਈਸਟ ਦੇ ਵਿੱਚ ਅੱਜ ਪਹੁੰਚ ਰਹੇ ਹੈਗੇ ਆ ਸੀਜ਼ ਫਾਇਰ ਐਗਰੀਮੈਂਟ ਨੂੰ ਲੈ ਕੇ ਵੀ ਕੀ ਜਿਹੜਾ ਕੀਤਾ ਜਾ ਸਕਦਾ ਹੈਗਾ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਖੁਦ ਬਹੁਤ ਸਾਰੇ ਜਿਹੜੇ ਯੂਐਸ ਦੇ ਆਫੀਸ਼ੀਅਲਸ ਨੇ ਰਿਜ਼ਾਈਨ ਕਰ ਦਿੱਤਾ ਸੀ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਗਾਜ਼ਾ ਪਾਲਿਸੀ ਨੂੰ ਲੈ ਕੇ ਉਹ ਇਕੱਠੇ ਹੋ ਕੇ ਕੰਮ ਕਰ ਰਹੇ ਆ। ਹੁਣ ਕਿਸ ਤਰ੍ਹਾਂ ਜਿਹੜਾ ਬਾਈਡਨ ਦੀ ਸਰਕਾਰ ਆ ਉਹਦੇ ਉੱਤੇ ਪ੍ਰੈਸ਼ਰ ਪਾਇਆ ਜਾ ਸਕੇ। ਕਹਿੰਦੇ ਵੀ ਅੱਧੀ ਦਰਜਨ ਦੇ ਕਰੀਬ ਯੂਐਸ ਗਵਰਨਮੈਂਟ ਦੇ ਹਾਈ ਲੈਵਲ ਆਫੀਸ਼ੀਅਲਸ ਜਿਨ੍ਹਾਂ ਨੇ ਇਸ ਕਰਕੇ ਰਿਜ਼ਾਈਨ ਦੇ ਦਿੱਤਾ ਵੀ ਅਮਰੀਕਾ ਦਾ ਜਿਹੜਾ ਸਟੈਂਡ ਆ, ਜੋ ਉੱਥੇ ਜ਼ੁਲਮ ਹੋ ਰਿਹਾ ਉਹ ਗਲਤ ਹੈਗਾ ਆ। ਹੁਣ ਉਹ ਇਕੱਠੇ ਹੋ ਕੇ ਉਹ ਪ੍ਰੈਸ਼ਰ ਪਾ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਸਰਕਾਰ ਦੇ ਉੱਤੇ, ਜਿਨ੍ਹਾਂ ਦੇ ਵਿੱਚ ਜੋਸ਼ ਪੌਲ, ਹੈਰੀਸਨ ਮਾਨ, ਤਰੀਕ ਹਵਾਸ਼, ਅਨਿਲ ਸ਼ਲੀਨ, ਹਾਲਾ ਰੀਤ, ਲਿਲੀ ਗ੍ਰੀਨਬਰਗ, ਸਟੇਸੀ ਗਲਵਰਟ, ਐਲੈਕਸ ਸਮਿਥ, ਇਹ ਸਾਰੇ ਜਿਹੜੇ ਹਾਈ ਲੈਵਲ ਆਫੀਸ਼ੀਅਲ ਸੀਗੇ ਬਾਈਡਨ ਦੀ ਸਰਕਾਰ ਦੇ ਵਿੱਚ। ਸੋ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਹੈਗਾ ਆ ਵੀ ਇਹ ਜੋ ਉੱਥੇ ਜ਼ੁਲਮ ਹੋ ਰਿਹਾ ਆ ਇਸ ਨੂੰ ਇਮੀਡੀਏਟਲੀ ਰੋਕਿਆ ਜਾਵੇ। ਪਰ ਥੋੜੇ ਦਿਨਾਂ ਨੂੰ ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਅਮਰੀਕਾ ਦੇ ਵਿੱਚ ਵੀ ਆਉਣਾ ਹੈਗਾ ਆ ਤੇ ਇੱਥੇ ਯੂਐਸ ਕਾਂਗਰਸ ਨੂੰ ਐਡਰੈਸ ਵੀ ਕਰਨਾ ਹੈ। ਬਿਲਕੁਲ। ਸੋ ਮਿਡਲ ਈਸਟ ਦੇ ਵਿੱਚ ਪਹੁੰਚੇ, ਜੋ ਉੱਥੇ ਹੋ ਰਿਹਾ ਹੈ ਬਹੁਤ ਲੰਬਾ ਚੱਲ ਰਿਹਾ ਹੈ ਤੇ ਉਸ ਦੇ ਨਾਲ ਪੂਰਾ ਜਿਹੜਾ ਤਸ਼ੱਦਦ ਆ ਉਹ ਲੋਕਾਂ ਦੇ ਉੱਤੇ ਵੱਧ ਰਿਹਾ ਆ। ਹਾਲਾਤ ਬਦ ਤੋਂ ਬੱਤਰ ਐਵਰੀਡੇ ਉੱਥੇ ਹੁੰਦੇ ਜਾ ਰਹੇ ਆ। ਬਲਿੰਕਨ ਹੋਣਾ ਦਾ ਮਿਡਲ ਈਸਟ ਦੇ ਵਿੱਚ ਜਾਣਾ, ਇਜ਼ਰਾਈਲ ਹਮਾਸ ਦੀ ਸੀਜ਼ ਫਾਇਰ ਪ੍ਰਪੋਜ਼ਲ ਨੂੰ ਦੁਬਾਰਾ ਲੈ ਕੇ ਆਉਣਾ, ਇਸ ਦੇ ਵਿੱਚ ਇਹ ਲੱਗ ਤੇ ਰਿਹਾ ਆ ਵੀ ਜਿਹੜੇ ਮੌਜੂਦਾ ਰਾਸ਼ਟਰਪਤੀ ਬਾਈਡਨ ਆ ਉਹ ਟਰਾਈ ਕਰ ਰਹੇ ਆ। ਉਹਨਾਂ ਨੇ 3 ਨੁਕਾਤੀ ਇੱਕ ਏਜੰਡਾ ਵੀ ਜਿਹੜਾ ਉਹ ਪੇਸ਼ ਕੀਤਾ ਸੀਗਾ ਵੀ ਇੱਦਾਂ ਜਿਹੜੀ ਸੀਜ਼ ਫਾਇਰ ਹੋਣੀ ਚਾਹੀਦੀ ਆ। ਪਰ ਹਾਲ ਦੀ ਘੜੀ ਇਜ਼ਰਾਈਲ ਦੇ ਵੱਲੋਂ ਕੋਈ ਵੀ ਕਹਿ ਸਕਦੇ ਆ ਵੀ ਹੱਥ ਪੱਲਾ ਨਹੀਂ ਫੜਾਇਆ ਜਾ ਰਿਹਾ, ਕੋਈ ਪੋਜ਼ੀਟਿਵ ਖਬਰ ਨਹੀਂ ਜਿਹੜੀ ਉਹ ਆ ਰਹੀ। 4 ਜਣਿਆਂ ਨੂੰ ਬਚਾਉਣ ਵਾਲੀ ਜਿਹੜੀ ਚਰਚਾ ਜਿੱਦਾਂ ਤੁਸੀਂ ਕੀਤੀ ਆ, ਉਸ ਤੋਂ ਪਹਿਲਾਂ ਵੀ ਆਪਾਂ ਦੇਖਿਆ ਵੀ ਜਿਹੜੀ ਟੈਂਟ ਸਿਟੀ ਰਾਫਾ ਆ ਉੱਥੇ ਵੀ ਅੰਨ੍ਹੇਵਾਹ ਜਿਹੜੇ ਬੰਬ ਪਹਿਲਾਂ ਵੀ ਸਿੱਟੇ ਜਾ ਚੁੱਕੇ ਆ, ਜਿੱਥੇ ਆਲਰੇਡੀ ਲੋਕ ਸ਼ਰਨ ਲੈਣ ਦੇ ਲਈ ਪਹੁੰਚੇ ਹੋਏ ਸੀਗੇ। ਸੋ ਸਥਿਤੀ ਕੋਈ ਬਾੜੀ ਜਿਹੜੀ ਉਹ ਚੰਗੀ ਨਹੀਂ ਆ। ਕਹਿੰਦੇ ਵੀ ਜਿੱਥੇ ਰਾਸ਼ਟਰਪਤੀ ਬਾਈਡਨ, ਬਲਿੰਕਨ ਤੇ ਹੋਰ ਜਿਹੜੇ ਯੂਐਸ ਦੇ ਅਧਿਕਾਰੀ ਹੌਸਟੇਜ ਰੈਸਕਿਊ ਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਆ, ਪਰ ਜਿਹੜੇ ਆਪਰੇਸ਼ਨ ਦੇ ਨਾਲ ਜਿਹੜੇ ਪੈਲਸਟੀਨੀਅਨ ਸਿਵਿਲੀਅਨਸ ਮਾਰੇ ਗਏ ਆ, ਕਹਿੰਦੇ ਵੀ ਉਹਦੇ ਨਾਲ ਸੀਜ਼ ਫਾਇਰ ਦੀ ਜਿਹੜੀ ਕੋਸ਼ਿਸ਼ ਆ ਉਸ ਨੂੰ ਧੱਕਾ ਲੱਗ ਸਕਦਾ ਆ। ਇਹ ਸਾਰਾ ਮਾਮਲਾ 7 ਅਕਤੂਬਰ ਤੋਂ ਜਿਹੜਾ ਉਹ ਸ਼ੁਰੂ ਹੋਇਆ ਸੀ, ਜਦੋਂ ਹਮਾਸ ਨੇ ਇਜ਼ਰਾਈਲ ਦੇ ਉੱਤੇ ਇੱਕ ਵੱਡਾ ਹਮਲਾ ਕਰਦੇ ਹੋਏ 1200 ਦੇ ਲੋਕ ਮਾਰ ਦਿੱਤੇ ਸੀ ਤੇ ਤਕਰੀਬਨ 200 ਲੋਕਾਂ ਨੂੰ ਉਹਨਾਂ ਨੇ ਆਪਣਾ ਬੰਧਕ ਬਣਾ ਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰ ਸੀਜ਼ ਫਾਇਰ ਜਿਹੜੀ ਉਹ ਹੋ ਚੁੱਕੀ ਆ, ਜਦ 100 ਦੇ ਇਰਦ ਗਿਰਦ ਹੁਣ ਤੱਕ ਜਿਹੜੇ ਹੌਸਟੇਜ ਆ ਉਹਨਾਂ ਨੂੰ ਛੱਡਿਆ ਜਾ ਚੁੱਕਾ। ਕਈ ਜਿਹੜੇ ਹੌਸਟੇਜ ਆ ਉਹ ਆਲਰੇਡੀ ਮਰ ਚੁੱਕੇ ਆ। ਕਈਆਂ ਦਾ ਤਾਂ ਇਹ ਵੀ ਕਹਿਣਾ ਵੀ ਜਿਹੜੀ ਇਜ਼ਰਾਈਲੀ ਬੰਬਾਰਡਮੈਂਟ ਦੇ ਦੌਰਾਨ ਵੀ ਕਈ ਹੌਸਟੇਜ ਮਾਰੇ ਗਏ ਹੋ ਸਕਦੇ ਆ, ਕਨਫਰਮ ਜਿਹੜਾ ਉਸ ਦੇ ਵਿੱਚ ਨਹੀਂ ਹੈਗਾ। ਹਮਾਸ ਦੇ ਵੀ ਹਾਲਾਤ ਕੋਈ ਬਾੜੇ ਜਿਹੜੇ ਉਹ ਚੰਗੇ ਨਹੀਂ ਆ, ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੁਣ ਤੱਕ ਹੋ ਚੁੱਕਾ ਆ। ਸੁਰੰਗਾਂ ਦੇ ਵਿੱਚ ਰਹਿਣ ਵਾਲੇ ਉਹ ਉੱਥੇ ਸਾਰਾ ਕੁਝ ਹੋਇਆ। ਉਧਰ ਨੇਤਨਯਾਹੂ ਦੇ ਜਿਹੜੇ ਫਾਰ ਰਾਈਟ ਐਲਾਈਜ਼ ਆ ਉਹਦੇ ਵਿੱਚੋਂ ਜਿਹੜੇ
ਬੈਨੀ ਗੈਂਟਸ ਆ, ਇੱਕ ਪੋਪੂਲਰ ਸੈਂਟਰਿਸਟ ਆ, ਉਹਨਾਂ ਨੇ ਅਸਤੀਫਾ ਦੇ ਦਿੱਤਾ ਆ। ਕੱਲ ਅਸਤੀਫਾ ਜਿਹੜਾ ਉਹ ਦਿੱਤਾ। ਇਹ ਜਿਹੜੇ ਵਾਰ ਕੈਬਨਿਟ ਦੇ 3 ਮੈਂਬਰ ਸੀ, ਉਹਨਾਂ ਵਿੱਚੋਂ ਇੱਕ ਸੀਗੇ, ਉਹਨਾਂ ਦਾ ਅਸਤੀਫਾ ਜਿਹੜਾ ਉਹ ਆਇਆ ਹੈਗਾ ਆ। ਕਹਿੰਦੇ ਵੀ ਇਹਦੇ ਨਾਲ ਉੱਥੇ ਇੱਕ ਵਾਰੀ ਫੇਰ ਸਰਕਾਰ ਡਿੱਗਣ ਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ ਆ। ਉਧਰ ਬਲਿੰਕਨ ਹੁਣੀ ਨੇਤਨਯਾਹੂ ਦੇ ਨਾਲ, ਉੱਥੋਂ ਦੇ ਜਿਹੜੇ ਡਿਫੈਂਸ ਮਿਨਿਸਟਰ ਯੋਆਵ ਗਾਲੰਟ, ਜਿਹੜੇ ਬੈਨੀ ਗੈਂਟਸ ਜੋ ਅਸਤੀਫਾ ਦੇ ਗਏ ਆ, ਤੇ ਜਿਹੜੇ ਇਜ਼ਰਾਈਲੀ ਆਪੋਜੀਸ਼ਨ ਦੇ ਲੀਡਰ ਯਾਰ ਲਿਪਿਡ, ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਕਰ ਚੁੱਕੇ ਹੈਗੇ ਆ। ਸੋ ਯੂਐਸ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਉਹ ਬੀਤੇ ਹਫਤੇ ਦੇ ਵਿੱਚ ਕਹਿ ਰਹੇ ਸੀਗੇ ਵੀ ਜਿਹੜੇ ਬਲਿੰਕਨ ਆਪਣੇ ਇਸ ਦੌਰੇ ਨੂੰ ਜਿਹੜੀ ਆ ਉਹ ਵਰਤਣਗੇ ਇਹ ਗੱਲ ਕਰਨ ਦੇ ਲਈ ਵੀ ਜਿਹੜਾ ਸੀਜ਼ ਫਾਇਰ ਆ ਉਸ ਨੂੰ ਆਪਾਂ ਕਿੱਦਾਂ ਜਿਹੜਾ ਉਹ ਜਿਹੜਾ ਲੈ ਕੇ ਆਉਣਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਜਿਹੜਾ ਟੈਂਪਰੇਚਰ ਆ ਇਸ ਹਫਤੇ ਖਾਸ ਕਰਕੇ ਨਵਾਡਾ ਤੇ ਐਰੀਜ਼ੋਨਾ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਈ ਹੋਣ ਜਾ ਰਿਹਾ। 113 ਡਿਗਰੀ ਤੱਕ ਜਿਹੜਾ ਆ ਕਹਿੰਦੇ ਵੀ ਅੱਗ ਲੱਗਣ ਵਾਲਾ ਹੀ ਟੈਂਪਰੇਚਰ ਹੈਗਾ। ਆਪਾਂ ਪਿਛਲੇ ਵੀਕਐਂਡ ਗਏ ਹੀ ਸੀ ਰੀਨੋ, ਉਸ ਟਾਈਮ ਤਾਂ 90-95 ਦੇ ਲਾਗੇ ਸੀ, ਪਰ ਹੁਣ ਇਹ ਪਤਾ ਚੱਲ ਰਿਹਾ ਆ ਸਵੈਲਟਰਿੰਗ ਹੀਟ ਜੋ ਐਰੀਜ਼ੋਨਾ ਤੇ ਨਵਾਡਾ ਦੇ ਵਿੱਚ ਆਊਗੀ। ਅੱਜ ਤੋਂ ਹੀ ਸ਼ੁਰੂ ਹੋ ਜਾਣੀ ਆ, ਫਿਰ ਵੀਕਐਂਡ ਤੱਕ ਜਾ ਕੇ ਥੋੜਾ ਜਿਹਾ ਇਹਦਾ ਜਿਹੜਾ ਠੰਡ ਪਊਗੀ। 18 ਮਿਲੀਅਨ ਲੋਕ ਸਾਊਥ ਵੈਸਟ ਤੇ ਕੁਝ ਪਾਰਟ ਜਿਹੜੇ ਕੈਲੀਫੋਰਨੀਆ ਦੇ ਆ ਉਹਨਾਂ ਦੇ ਏਰੀਏ ਦੇ ਵਿੱਚ 110 ਤੋਂ ਲੈ ਕੇ 115-120 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਜਾ ਸਕਦਾ ਹੈਗਾ। ਕਹਿੰਦੇ 15 ਡਿਗਰੀ ਟੈਂਪਰੇਚਰ ਹਾਈ ਹੋਊਗਾ ਜੋ ਯੂਜ਼ਲੀ ਗਰਮੀਆਂ ਦੇ ਵਿੱਚ ਇਸ ਟਾਈਮ 'ਚ ਵੱਖ-ਵੱਖ ਏਰੀਏ 'ਚ ਹੁੰਦਾ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਟੈਂਪਰੇਚਰ ਆ ਉਹ ਟ੍ਰਿਪਲ ਡਿਜਿਟ ਹੋਊਗਾ। ਪਿਛਲੇ ਹਫਤੇ ਫੀਨਿਕਸ ਦੇ 110 ਡਿਗਰੀ ਹਿੱਟ ਕੀਤਾ ਸੀ ਤੇ ਉੱਥੇ 113 ਡਿਗਰੀ ਤੱਕ ਟੈਂਪਰੇਚਰ ਪਹੁੰਚ ਸਕਦਾ ਹੈਗਾ। ਇਸੇ ਤਰ੍ਹਾਂ ਸੈਂਟਰਲ ਲਾਸ ਵੈਗਸ ਦੇ ਵਿੱਚ 110-111 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਆ ਉਹ ਪਹੁੰਚੂਗਾ। ਐਲਸਵੇਅਰ ਬਾਕੀ ਜਗ੍ਹਾ ਨਵਾਡਾ ਦੇ ਵਿੱਚ ਟੈਂਪਰੇਚਰ 118 ਡਿਗਰੀ ਤੱਕ ਜੋ ਡੈਥ ਵੈਲੀ ਨੈਸ਼ਨਲ ਪਾਰਕ ਆ ਉੱਥੇ ਇਹ ਪਹੁੰਚ ਸਕਦਾ ਹੈਗਾ। ਸੋ ਬਹੁਤ ਹੀ ਜ਼ਿਆਦਾ ਗਰਮੀ ਆ। ਲੋਕਾਂ ਨੂੰ ਜੋ CDC ਵੱਲੋਂ ਵਾਰਨਿੰਗ ਦਿੱਤੀ ਗਈ ਆ ਵੀ ਘਰਾਂ ਦੇ ਵਿੱਚ ਹੀ ਰਹਿਣ, ਬਾਹਰ ਨਾ ਨਿਕਲਣ, ਪਾਣੀ ਜਿਹੜਾ ਆ ਉਹ ਵੱਧ ਤੋਂ ਵੱਧ ਜਿਹੜਾ ਪੀਣ, ਤੇ ਬਿਜਲੀ ਦੇ ਵੀ ਜਿਹੜੀ ਆ ਗਵਰਨਮੈਂਟ ਧਿਆਨ ਰੱਖ ਰਹੀ ਆ। ਨੈਸ਼ਨਲ ਵੈਦਰ ਸਰਵਿਸ ਵੱਲੋਂ ਦੱਸਿਆ ਗਿਆ ਵੀ ਕਿਤੇ ਬਿਜਲੀ ਨਾ ਜਾਵੇ। ਕਈ ਜਗ੍ਹਾ ਦੇ ਉੱਤੇ ਕੂਲਿੰਗ ਸੈਂਟਰ ਵੀ ਜਿਹੜੇ ਆ ਉਹ ਸੈਟਅਪ ਕੀਤੇ ਗਏ ਹੈਗੇ ਆ। ਬਹੁਤ ਜਗ੍ਹਾ ਤੇ ਲੋਕ ਹੋਮਲੈਸ ਆ ਜਾਂ ਜਿਨ੍ਹਾਂ ਦੇ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ, ਉਹਨਾਂ ਨੂੰ ਜਿਹੜੀ ਠੰਡੀ ਜਗ੍ਹਾ ਰਹਿਣ ਦੇ ਲਈ ਉਹ ਸੈਂਟਰ ਬਣਾਏ ਗਏ ਹੈਗੇ। ਜੀ ਬਿਲਕੁਲ। ਸੋ ਵੱਧ ਤੋਂ ਵੱਧ ਆਪਣੇ ਆਪ ਨੂੰ ਹਾਈਡਰੇਟ ਰੱਖੋ ਤੇ ਟੈਂਪਰੇਚਰ ਤੋਂ ਬਚਾ ਰੱਖੋ। ਕੱਲ ਜਦੋਂ ਰੀਨੋ ਦੀ ਗੱਲ ਕਰ ਰਹੇ ਹਰਜੋਤ ਸਿੰਘ ਜੀ, ਐਵਰੇਜ ਦੇ ਨਾਲੋਂ 17 ਡਿਗਰੀ ਟੈਂਪਰੇਚਰ ਵੱਧ ਸੀ ਉੱਥੇ, ਜਿਹੜੀ ਕਈ ਸਾਲਾਂ ਦੀ ਜਿਹੜੀ ਐਵਰੇਜ ਹੈ। ਜਸਟ ਇਮੈਜਿਨ ਇੱਕਦਮ ਕਿੰਨੀ ਜ਼ਿਆਦਾ ਜਿਹੜੀ ਗਰਮੀ ਆ ਉਹ ਇਸ ਕਰਕੇ ਜਿਹੜੀ ਉਹ ਹੁੰਦੀ ਆ। ਸੋ ਜਿਹੜੇ ਵੀ ਇਲਾਕਿਆਂ ਦੇ ਵਿੱਚ ਇੰਨੀ ਜਿਹੜੀ ਕਹਿਰ ਦੀ ਗਰਮੀ ਪੈ ਰਹੀ ਆ ਉਹ ਜਿਹੜਾ ਬਚ ਕੇ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਚੱਲਿਆ ਜਾਵੇ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਇੱਦਾਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦਾ ਰਹੇਗਾ ਅਪਡੇਟ ਅਮਰੀਕਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਦੇ ਵੱਲ ਜਿਹੜਾ ਹਰਜੋਤ ਸਿੰਘ ਜੀ ਵਧੀਏ ਤਾਂ ਅਮਰੀਕਾ ਦਾ ਜਿਹੜਾ ਕੌਂਸਲੇਟ ਆ ਆਸਟ੍ਰੇਲੀਆ ਦੇ ਵਿੱਚ, ਉਸ ਦੀ ਭੰਨ ਤੋੜ ਕੀਤੀ ਗਈ ਆ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਇਸ ਵੈਂਡਲਿਜ਼ਮ ਦੀ ਨਿੰਦਾ ਜਿਹੜੀ ਉਹ ਕੀਤੀ ਆ। ਇਹ ਜਿਹੜੀ ਭੰਨ ਤੋੜ ਇਜ਼ਰਾਈਲ ਪੈਲਸਤੀਨ ਦੇ ਮਾਮਲੇ ਦੇ ਵਿੱਚ ਹੋਈ ਦੱਸੀ ਜਾਂਦੀ ਹੈ। ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼, ਉਹਨਾਂ ਨੇ ਦੋਨਾਂ ਹੀ ਪਾਸਿਆਂ ਦੇ ਜਿਹੜੇ ਐਕਟਿਵਿਸਟ ਆ ਉਹਨਾਂ ਨੂੰ ਕਿਹਾ ਆ ਵੀ ਟਰਨ ਦਾ ਹੀਟ ਡਾਊਨ, ਵੀ ਭਾਈ ਥੋੜੇ ਹੁਣ ਠੰਡੇ ਜਿਹੜੇ ਹੋ। ਸਿਡਨੀ ਦੇ ਵਿੱਚ ਜਿਹੜੀ US ਦੀ ਕੌਂਸੂਲੇਟ ਬਿਲਡਿੰਗ ਆ ਉਹਦੇ ਬਾਹਰ ਇਹ ਦੇਖਿਆ ਗਿਆ ਆ। CCTV ਫੁਟੇਜ ਦਿਖਾ ਰਹੀ ਆ ਵੀ ਇੱਕ ਗੂੜੇ ਰੰਗ ਦੀ ਕੋਈ ਹੁੱਡੀ ਪਾ ਕੇ ਉਸ ਨੇ ਸਲੈਜ ਹੈਮਰ ਦੇ ਨਾਲ ਜਿਹੜੇ ਰੀਇਨਫੋਰਸਡ ਗਲਾਸ ਵਿੰਡੋ ਸੀਗੀਆਂ ਉਹਦੇ ਵਿੱਚ ਭੰਨ ਤੋੜ ਕੀਤੀ ਆ। 9 ਮਘੋਰੇ ਜਿਹੜੇ ਆ ਉਹ ਕਰ ਦਿੱਤੇ। ਇਹ ਉੱਥੇ ਦੇ ਲੋਕਲ ਸਮੇਂ ਦੇ ਮੁਤਾਬਕ 3 ਵਜੇ ਤੜਕੇ ਦੀ ਇਹ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਇਸ ਤੋਂ ਇਲਾਵਾ 2 ਜਿਹੜੇ ਇਨਵਰਟਿਡ ਲਾਲ ਟ੍ਰਾਇੰਗਲ ਜਿਹੜੇ ਕਿ ਪੈਲਸਤੀਨ ਰੈਜ਼ਿਸਟੈਂਸ ਦੇ ਇਸ ਟਾਈਮ ਸਿੰਬਲ ਦੇ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਦੇਖੇ ਜਾ ਰਹੇ ਆ, ਉਹ ਵੀ ਉੱਥੇ ਉਹਨੇ ਚਿੰਨ੍ਹ ਜਿਹੜਾ ਉਹ ਕਰਕੇ ਚਲਾ ਗਿਆ ਹੈਗਾ ਆ। ਸੋ ਐਲਬਨੀਜ਼ ਨੇ ਲੋਕਾਂ ਨੂੰ ਇਹੀ ਅਪੀਲ ਕੀਤੀ ਆ ਵੀ ਪੋਲੀਟੀਕਲ ਡਿਬੇਟ ਤੇ ਡਿਸਕੋਰਸ ਨੂੰ ਰਿਸਪੈਕਟਫੁਲ ਰੱਖਿਆ ਜਾਵੇ। ਜੀ, ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਆ। ਕੁਝ ਇੱਕ ਦੋ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਪਿਛਲੇ ਸੈਚਰਡੇ ਆਪਾਂ ਡਿਸਕਸ ਕੀਤਾ ਸੀ ਅਟਾਰਨੀ ਜੇ ਟਰਕੀਆਣਾ ਉਹਨਾਂ ਦੇ ਨਾਲ ਭਈ ਜਿਹੜੇ ਨਵੇਂ ਇਮੀਗ੍ਰੈਂਟ ਆਣਗੇ ਮਈ ਮਹੀਨੇ ਤੋਂ ਬਾਅਦ, ਉਹਨਾਂ ਲਈ ਪੋਲੀਟੀਕਲ ਅਸਾਈਲਮ USA ਦੇ ਵਿੱਚ ਕਰਨਾ ਬਹੁਤ ਹਾਰਡ ਹੋਊਗਾ, ਉਹ ਕਰ ਨਹੀਂ ਸਕਦੇ। ਇਨਫੈਕਟ ਇਹੀ ਕਹਿ ਰਹੇ ਸੀ ਉਹ। ਤੁਸੀਂ ਸੈਚਰਡੇ ਵਾਲਾ ਜਿਹੜਾ ਪ੍ਰੋਗਰਾਮ ਆ ਸੁਣ ਲਿਓ, ਕਿਉਂਕਿ ਉਹਦੇ ਚ ਉਹਨਾਂ ਨੇ ਕਿਹਾ ਵੀ ਜਿੰਨ ਵੀ ਚਾਹੇ ਸਦਰਨ ਬਾਰਡਰ ਤੋਂ ਆਣਾ, ਚਾਹੇ ਕੈਨੇਡਾ ਵਾਲੇ ਤੋਂ ਆਣਾ, ਉਹਨਾਂ ਨੂੰ ਪਹਿਲਾਂ ਉਹ ਮੁਲਕਾਂ 'ਚ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਪਊਗਾ। ਉੱਥੋਂ ਜਦੋਂ ਡਿਨਾਈ ਹੁੰਦਾ ਫਿਰ ਹੀ ਉਹ ਅਮਰੀਕਾ 'ਚ ਕੋਸ਼ਿਸ਼ ਕਰ ਸਕਦੇ ਆ। ਉਹ 'ਚ ਲਿਮਿਟ ਰੱਖੀ ਗਈ ਸੀ, ਜੇ 1500 ਤੋਂ ਉੱਪਰ ਆਉਂਦੇ ਆ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ। ਸੋ ਕਾਫੀ ਡਿਟੇਲਡ ਇਨਫੋਰਮੇਸ਼ਨ ਸੀ। ਇਮੀਗ੍ਰੇਸ਼ਨ ਨੰਬਰ 1 ਮੁੱਦਾ ਆ ਇਸ ਵਾਰੀ ਇਲੈਕਸ਼ਨ ਨੂੰ ਲੈ ਕੇ। ਤੇ ਜਿਹੜੀਆਂ ਵੋਟਾਂ ਆ ਖਾਸ ਕਰਕੇ 2-3 ਸਟੇਟਾਂ ਦੇ ਵਿੱਚ, ਜਾਰਜੀਆ, ਐਰੀਜ਼ੋਨਾ, ਇਹਨਾਂ ਸਟੇਟਾਂ ਦੇ ਵਿੱਚ, ਨਵਾਡਾ, ਕੈਲੀਫੋਰਨੀਆ ਦਾ ਤੁਹਾਨੂੰ ਪਤਾ ਹੀ ਆ ਵੀ ਬਹੁਤੀ ਜਿਹੜੀ ਆਲਰੇਡੀ ਡੈਮੋਕ੍ਰੈਟਿਕ ਸਟੇਟ ਆ, ਸੋ ਫੋਕਸ ਨਹੀਂ ਕਰਦੇ। ਐਰੀਜ਼ੋਨਾ, ਨਵਾਡਾ, ਜਾਰਜੀਆ, ਉੱਥੇ ਸਪੈਨਿਸ਼ ਮੂਲ ਦੀਆਂ ਵੋਟਾਂ ਬਹੁਤ ਆ। ਉਹਨਾਂ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇੱਕ ਹੋਰ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਜਾਰੀ ਕਰ ਸਕਦੇ ਹੈਗੇ ਆ। ਉਹ ਮੈਂ ਤੁਹਾਡੇ ਨਾਲ ਡਿਸਕਸ ਕਰਦਾ। ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਲੈਟਿਨ ਅਮਰੀਕਾ ਦੇ ਵਿੱਚ ਐਲਾਈਜ਼ ਹੈਗੇ ਆ ਜਾਂ ਮੈਕਸੀਕੋ ਆ, ਉਹਨਾਂ ਦੇ ਨਾਲ ਆਪਾਂ ਵਰਕਆਊਟ ਕਰਾਂਗੇ ਵੀ ਕਿਸ ਤਰ੍ਹਾਂ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਨੂੰ ਰੋਕੀ ਜਾ ਸਕੇ, ਜਾਂ ਜਿਹੜੇ ਆਲਰੇਡੀ ਅਨਡਾਕੂਮੈਂਟਡ ਲੋਕ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਲੀਗਲ ਸਟੇਟਸ ਦਿੱਤਾ ਜਾ ਸਕੇ। ਮੈਕਸੀਕੋ ਦੇ ਵਿੱਚ ਨਵੀਂ ਪ੍ਰੈਜ਼ੀਡੈਂਟ ਬਣੀ ਹੈਗੀ ਆ ਕਲੌਡੀਆ ਸ਼ੇਨਬੌਮ। ਉਹਦੇ ਨਾਲ ਰਿਲੇਸ਼ਨ ਗੁੱਡ ਬਣਾਉਣ ਦੇ ਲਈ ਅਮਰੀਕਾ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈਗੀ ਆ। ਦੂਸਰੇ ਪਾਸੇ ਜਿਹੜੇ ਸਦਰਨ ਮੁਲਕ ਹੋਰ ਹੈਗੇ ਆ, ਖਾਸ ਕਰਕੇ ਵੈਨਜ਼ੂਏਲਾ, ਉੱਥੇ ਬਹੁਤ ਵੱਡੀ ਗਿਣਤੀ ਦੇ ਲੋਕ ਜਿਹੜੇ ਆ ਰਹੇ ਆ। ਕਹਿੰਦੇ 7.7 ਮਿਲੀਅਨ ਵੈਨਜ਼ੂਏਲਨ ਮਾਈਗ੍ਰੈਂਟ ਤੇ ਰਿਫਿਊਜੀ ਡਿਸਪਲੇਸ ਹੋਏ ਆ ਪਿਛਲੇ ਸਾਲ। ਤੇ ਬਹੁਤ ਸਾਰੇ ਲੋਕ ਉਹਨਾਂ ਦੇ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਵੀ ਆ, ਇੱਥੇ ਵੀ ਉਹ ਆਉਣਾ ਚਾਹੁੰਦੇ। ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਸੈਟਲ ਕੀਤਾ ਜਾ ਸਕਦਾ ਹੈਗਾ। ਤੇ ਇਸ ਤੋਂ ਬਿਨਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਇੱਕ ਨਵਾਂ ਮੂਵ ਜਿਹੜਾ ਆ ਉਹ ਮੂਵ ਕਰਨ ਜਾ ਰਹੇ ਆ। ਹਜੇ ਉਹਨੇ ਅਨਾਉਂਸ ਨਹੀਂ ਕੀਤਾ ਪਰ ਉਹਦੇ ਤੇ ਵਰਕਆਊਟ ਕਰ ਰਹੇ ਆ ਵੀ ਜਿਹੜੀਆਂ ਲੈਟਿਨ ਅਮਰੀਕਨ ਵੋਟਸ, ਜਿਹੜੀਆਂ ਮੈਕਸੀਕੋ ਜਾਂ ਸਪੈਨਿਸ਼ ਲੋਕਾਂ ਦੀਆਂ ਵੋਟਾਂ ਲੈਣ ਦੇ ਲਈ ਨਵਾਡਾ ਤੇ ਐਰੀਜ਼ੋਨਾ ਦੇ ਵਿੱਚ ਹੋ ਸਕਦਾ, ਕਹਿੰਦੇ ਵੀ ਜਿਹੜੇ ਸਿਟੀਜ਼ਨਸ ਅਮਰੀਕਨ ਸਿਟੀਜ਼ਨ ਦੇ ਨਾਲ ਜਿਨ੍ਹਾਂ ਦਾ ਵਿਆਹ ਹੋਇਆ ਆ, ਸਪਾਊਸ ਹੈਗਾ, ਉਹ ਅਨਡਾਕੂਮੈਂਟਡ ਹੈਗੇ ਆ, ਤੇ ਉਹਨਾਂ ਨੂੰ ਪੱਕੇ ਕੀਤਾ ਜਾ ਸਕੇ। ਕਈ ਸੋਚੂਗੇ ਵੀ ਉਹ ਜੇ ਅਮਰੀਕਨ ਨਾ ਹੋਏ ਗਿਆ ਤੇ ਫਿਰ ਤਾਂ ਹੋਏ ਜਾਣਾ। ਬਹੁਤ ਵਾਰ ਕੀ ਹੁੰਦਾ, ਉਹਨਾਂ ਦਾ ਇਲੀਗਲ ਸਟੇਟਸ ਹੋਇਆ ਹੁੰਦਾ, ਕਿਸੇ ਦੇ ਕੋਈ ਨਾ ਕੋਈ ਚਾਰਜ ਕਲੀਅਰਲੀ ਸਿੱਧਾ ਨਹੀਂ ਹੁੰਦਾ। ਬਹੁਤ ਵਾਰੀ ਆਪਾਂ ਅਟਾਰਨੀ ਟਰਕੀਆਣਾ ਉਹਨਾਂ ਨੇ ਕਲੀਅਰਲੀ ਜਿਹੜਾ ਉਹ ਦੱਸਿਆ ਹੋ ਜਾਂਦਾ, ਪਰ ਕਾਫੀ ਲੰਬਾ ਚੌੜਾ ਪ੍ਰੋਸੈਸ ਹੁੰਦਾ ਜੀ। ਸੋ ਇਹਦੇ ਨਾਲ 7.5 ਤੋਂ 8 ਲੱਖ ਤੱਕ ਲੋਕ ਜਿਹੜੇ ਆ ਅਫੈਕਟ ਹੋਣਗੇ। ਉਹਨਾਂ ਦੇ ਕੋਲ ਆਲਰੇਡੀ ਫਿਗਰਸ ਹੈਗੇ ਆ ਜਿਨ੍ਹਾਂ 'ਚ ਸਪਾਊਸਸ ਵੀ ਆ, ਚਿਲਡਰਨ ਆ, ਐਕਸਟੈਂਡਡ ਫੈਮਿਲੀ ਦੇ ਫਰੈਂਡ ਜਿਹੜੇ ਉਹ ਇਸ ਸਾਰੇ ਕਾਸੇ ਦੇ ਵਿੱਚ ਆਉਂਦੇ ਹੈਗੇ। ਕਹਿੰਦੇ ਵੀ ਇਹ ਐਗਜ਼ੀਕਿਊਟਿਵ ਆਰਡਰ
ਜਾਰੀ ਕਿਸੇ ਟਾਈਮ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਰ ਸਕਦੇ ਹੈਗੇ ਆ। ਜੇ ਇਹਦੇ ਬਾਰੇ ਕੋਈ ਅਪਡੇਟ ਹੋਇਆ ਜ਼ਰੂਰ ਆਪਾਂ ਇਹ ਤੁਹਾਡੇ ਜ਼ਰੂਰ ਨਾਲ ਦੱਸਾਂਗੇ। ਸਾਂਝੀ ਕਰਾਂਗੇ। ਹਰਜੋਤ ਸਿੰਘ ਜੀ, ਏਦਾਂ ਹੀ ਯਾਦ ਦਵਾਉਂਦੇ ਜਾਈਏ, ਏਦਾਂ ਦੇ ਇੱਕ ਐਗਜ਼ੈਕਟਿਵ ਆਰਡਰ ਜਿਹੜਾ ਡਾਕਾ ਵਾਲੇ ਆ ਉਹਨਾਂ ਦੇ ਜੀ, ਲਈ ਪ੍ਰੈਜ਼ੀਡੈਂਟ ਜੀ। ਓਬਾਮਾ ਨੇ ਕੀਤਾ ਸੀਗਾ। ਉਦੋਂ ਬਹੁਤ ਜਿਹੜੀ ਹੱਲਾ ਗੁੱਲਾ ਜਿਹੜਾ ਹੋਇਆ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਜਿਹੜੇ ਇਸ ਤੋਂ ਪਹਿਲਾਂ ਆਏ ਰਾਸ਼ਟਰਪਤੀ ਉਹਨਾਂ ਨੇ ਉਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਉਹ ਵਾਪਸ ਲਈਆਂ। ਹੁਣ ਜਿਹੜੇ ਆ ਇਲੈਕਸ਼ਨਾਂ ਤੋਂ ਪਹਿਲਾਂ ਮਾਰਜਨਸ ਨੂੰ ਆਪਣੇ ਹੱਕ ਦੇ ਵਿੱਚ ਲੈ ਕੇ ਆਉਣ ਦੇ ਲਈ ਸੈਂਟਰਿਸਟ ਵੋਟ ਜਾਂ ਅਜਿਹੇ ਲੋਕ ਜਿਹੜੇ ਇਹਨਾਂ ਤੋਂ ਖਫਾ ਹੋਏ ਨੇ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ, ਜਿਹੜਾ ਬਾਈਪਾਰਟੀਜ਼ਨ ਬਿੱਲ ਬਣਿਆ ਸੀਗਾ ਜਿਸ ਦੇ ਵਿੱਚ ਇਵੈਂਚੁਅਲੀ ਉਹ ਪਾਸ ਨਹੀਂ ਹੋਇਆ, ਉਹਦੇ ਵਿੱਚੋਂ ਕੋਈ ਜਿਹੜੀਆਂ ਚੀਜ਼ਾਂ ਆ ਹੁਣ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਇਹ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਓਬਵੀਅਸਲੀ ਇਹਦੇ ਉਲਟ ਕਈ ਜਿਹੜੀਆਂ ਸਟੇਟਸ ਆ ਉਹ ਜਾ ਸਕਦੀਆਂ ਆ, ਅਦਾਲਤ ਦਾ ਸਹਾਰਾ ਜਿਹੜੀਆਂ ਉਹ ਲੈ ਸਕਦੀਆਂ ਆ, ਪਰ ਲਟੀਨੋ ਵੋਟਰਸ ਨੂੰ ਮੋਸਟਲੀ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਇਦਾਂ ਕਰ ਰਹੇ ਆ। ਪਰ ਇਹ ਵੀ ਜੇ ਇਦਾਂ ਕਰਦੇ ਤੇ ਆਪਣਿਆਂ ਦੇ ਵੀ ਕਈਆਂ ਦਾ ਜਿਹੜਾ ਇਸ ਦੇ ਵਿੱਚ ਫਾਇਦਾ ਉਹ ਹੋ ਸਕਦਾ ਆ। ਇਹ ਅਜੇ ਚਰਚਾ ਆ, ਇਹ ਨਾ ਸੋਚਿਓ ਇਹ ਕੋਈ ਟਿਕਟੌਕ ਨਾ ਵੀ ਬਣਾਉਣ ਲੱਗ ਜਿਓ ਤੇ ਲਓ ਜੀ ਕਰਤਾ ਜੀ ਹੁਣ ਬਣ ਗਿਆ ਜੀ, ਇਦਾਂ ਹੋ ਗਿਆ। ਜੇ ਕੋਈ ਅਮਰੀਕਨ ਦੇ ਨਾਲ ਜਿਹਨੇ ਕਰਾ ਲਿਆ ਵਿਆਹ, ਚਾਹੇ ਉਹ ਇਲੀਗਲ ਵੀ ਆ, ਉਹ ਕੋਈ ਡਾਕੂਮੈਂਟ ਨਹੀਂ ਆ, ਉਹ ਵੀ ਪਾਰਤਾਰਾ ਹੋ ਜਾਣਾ। ਇਦਾਂ ਨਹੀਂ, ਅਜੇ ਹੋਇਆ ਨਹੀਂ, ਇਹ ਸੋਚ ਰਹੇ ਆ। ਅਜੇ ਤਾਂ ਇਹਨਾਂ ਨੇ ਇਹੀ ਆਖਿਆ ਆ ਵੀ ਅਜੇ ਬਾਰਡਰ ਕੱਸਿਆ ਆ ਤੇ ਹੁਣ ਅੰਦਰ ਕਲੀਨ ਅਪ ਕਰਨ ਨੂੰ ਲੱਗਦਾ ਵੀ ਉਸ ਪਾਸੇ ਵੱਲ ਨੂੰ ਤੁਰੇ ਨੇ ਜੀ। ਕਿਉਂਕਿ ਪਿਛਲੇ ਦਿਨਾਂ 'ਚ ਜਿਹੜਾ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ ਨਵੇਂ ਜੋ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਉਹਨੂੰ ਲੈ ਕੇ ਜਿਹੜੀ ਯੂਐਸ ਦੀ ਕਾਂਗਰਸ ਵੂਮਨ ਹੈ ਜੈ ਪਾਲ, ਉਹਨਾਂ ਨੇ ਕਿਹਾ ਵੀ ਟਰੰਪ ਤਾਂ ਬਾਈਡਨ 'ਚ ਕੋਈ ਬੜਾ ਫਰਕ ਨਹੀਂ ਲੱਗਦਾ। ਜੋ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਉਹੀ ਤਾਂ ਹੁਣ ਬਾਈਡਨ ਨੇ ਕਰਤਾ। ਸੋ ਬਾਈਡਨ ਹੁਣੀ ਆਪਣੇ ਬੰਦਿਆਂ ਨੂੰ ਵੀ ਜਿਹੜਾ ਨਾਰਾਜ਼ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਇਦਾਂ ਦਾ ਇੱਕ ਅੱਧਾ ਕੁਛ ਜਿਹੜਾ ਐਗਜ਼ੀਕਿਊਟਿਵ ਆਰਡਰ ਲਿਆ ਸਕਦੇ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਟਾਕਾ ਦਾ ਪ੍ਰੈਜ਼ੀਡੈਂਟ ਬਾਈਡਨ ਪ੍ਰੈਜ਼ੀਡੈਂਟ ਓਬਾਮਾ ਉਹਨਾਂ ਨੇ ਕੀਤਾ ਸੀ। ਦੂਸਰੇ ਪਾਸੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹ ਵੀ ਜੋ ਜਿਹੜੇ ਲਟੀਨੋ ਵੋਟਰਸ ਆ ਉਹਨਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਲਈ ਇੱਕ ਪਲੱਸ ਪੁਆਇੰਟ ਇਹ ਆ ਵੀ ਬਹੁਤ ਸਾਰੇ ਜਿਹੜੇ ਲਟੀਨੋ ਵੋਟਰਸ ਆ ਉਹ ਕੈਥੋਲਿਕ ਆ। ਜਿਹੜੇ ਕੈਥੋਲਿਕ ਆ ਉਹ ਅਬੋਰਸ਼ਨ ਦੇ ਉਲਟ ਹੈਗੇ ਆ, ਧਾਰਮਿਕ ਜ਼ਿਆਦਾ ਗਿਣੇ ਜਾਂਦੇ ਹੈਗੇ ਆ। ਸੋ ਇੱਕ ਪੁਆਇੰਟ ਉਹਨਾਂ ਦਾ ਟਰੰਪ ਉਹਨਾਂ ਦੇ ਨਾਲ ਟੋਟਲੀ ਮਿਲਦਾ ਹੈ। ਤੇ ਦੂਸਰਾ ਜਿਹੜਾ ਇਮੀਗ੍ਰੈਂਟ ਨੂੰ ਲੈ ਕੇ ਜਿਹੜਾ ਇਮੀਗ੍ਰੇਸ਼ਨ ਲਾਜ਼ ਆ, ਕਿਉਂਕਿ ਇੱਕ ਪਾਸੇ ਤਾਂ ਉਹ ਪਿਛਲੇ ਐਤਵਾਰ ਲਾਸ ਵੈਗਸ ਦੇ ਵਿੱਚ ਗਏ ਸੀ, ਤਾਂ ਉੱਥੇ ਜਿਹੜੇ ਸਾਬਕਾ ਸ਼ੈਰਿਫ ਜੋ ਅਰਪੇਈਓ ਆ, ਉਹਨਾਂ ਨੂੰ ਉਹ ਬੜੇ ਜੱਫੀ ਪਾ ਕੇ ਮਿਲੇ। ਸਰੋਤਿਆਂ ਨੂੰ ਦੱਸਦੇ ਜਾਈਏ, ਉਹੀ ਸ਼ੈਰਿਫ ਜੋ ਅਰਪੇਈਓ ਆ ਜਿਹਨੂੰ ਜੇਲ੍ਹ 'ਚ ਪੁੱਟ ਕੀਤਾ ਗਿਆ ਸੀ ਕਿਉਂਕਿ ਉਹ ਇਲੀਗਲ ਰੇਸ਼ੀਅਲ ਪ੍ਰੋਫਾਈਲਿੰਗ ਕਰਦਾ ਸੀ। ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਦੋਂ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਪਾਰਡਨ ਉਹਦੀ ਕੀਤੀ ਸੀਗੀ। ਹੁਣ ਦੂਸਰੇ ਪਾਸੇ ਆਪਣਾ ਉਹ ਗਰੁੱਪ ਵੀ ਤਿਆਰ ਕਰ ਰਹੇ ਆ ਵੀ ਜਿੱਥੇ ਲਟੀਨੋ ਵੋਟਰਸ ਆ, ਉਹਨਾਂ ਨੂੰ ਇਹ ਸਟੇਟਸ ਜਿਹੜੀਆਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਨਵਾਡਾ, ਐਰੀਜ਼ੋਨਾ, ਜਾਰਜੀਆ, ਜਿੱਥੇ ਬੜੇ ਥਿਨ ਮਾਰਜਨ ਦੇ ਨਾਲ ਦੋਨੋਂ ਪਾਰਟੀਆਂ ਸਵਿੰਗ ਸਟੇਟਾਂ ਕਹਿ ਸਕਦੇ ਆਪਾਂ, ਸਵਿੰਗ ਸਟੇਟਸ ਆ, ਪ੍ਰੈਜ਼ੀਡੈਂਸ਼ੀਅਲ ਜਾਂ ਕਾਂਗਰਸਮੈਨ ਸੈਨੇਟਰ ਜਿੱਤਦੇ ਆ। ਸੋ ਇੱਥੇ ਕਾਫੀ ਜਿਹੜਾ ਅਫੈਕਟ ਹੋਣਾ ਹੈਗਾ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਹੈ। ਸੋ ਜਿੰਨੀਆਂ ਕਿ ਅੱਜ ਵੀ CNN ਜਾਂ ਹੋਰ ਸੀਆਂ, ਉਹ ਤੁਹਾਡੇ ਨਾਲ ਇਹ ਆਪਾਂ ਸਾਂਝੀ ਕੀਤੀ ਹੈਗੀ ਆ ਵੀ ਕੀ ਕੁਛ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਹੈਗਾ। ਇੱਥੇ ਦੱਸ ਜਾਈਏ, ਮੈਯੋਰਕਸ, ਅਲੈਹਾਂਦਰੋ ਮੈਯੋਰਕਸ US ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸਕੱਤਰ ਨੇ, ਜਿਨ੍ਹਾਂ ਦੇ ਉਲਟ ਉਹਨਾਂ ਨੂੰ ਇੰਪੀਚ ਕਰਨ ਦਾ ਵੀ ਜਿਹੜਾ ਮਾਮਲਾ ਆ ਉਹ ਰਿਪਬਲਿਕਨਸ ਨੇ ਜਿਹੜਾ ਉਹ ਚਲਾਇਆ ਸੀ, ਉਹ ਹੁਣ ਕਹਿ ਰਹੇ ਆ ਵੀ ਬਾਈਡਨ ਹੋਣਾ ਦਾ ਜਿਹੜਾ ਕੈਂਪੇਨ ਦਾ ਭਰੋਸਾ ਸੀਗਾ, ਪ੍ਰੋਮਿਸ ਸੀਗਾ, ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ, ਜਿਹੜਾ ਨਵਾਂ ਇਮੀਗ੍ਰੇਸ਼ਨ ਆਰਡਰ ਜਿਹਦੇ ਨਾਲ ਤਕਰੀਬਨ ਬਾਰਡਰ ਸੀਲ ਹੋਣ ਵਾਲੀ ਗੱਲ ਬਣਦੀ ਹੈ, ਕਹਿੰਦੇ ਵੀ ਨਹੀਂ ਉਹ ਇਨ ਲਾਈਨ ਹੀ ਆ। ਉਹ ਉਹਨੂੰ ਡਿਫੈਂਡ ਕਰਦੇ ਹੋਏ ਜਿਹੜੇ ਉਹ ਨਜ਼ਰ ਆਏ ਆ, ਜਿਸ ਦੇ ਵਿੱਚ ਅਸਾਈਲਮ ਰਿਕੁਐਸਟ ਆ ਉਹ ਸ਼ਟ ਡਾਊਨ ਕੀਤੀਆਂ ਜਾਣਗੀਆਂ ਜੇ 2500 ਤੋਂ ਆંકੜਾ ਪਾਰ ਹੁੰਦਾ ਆ, ਤੇ ਉਹ ਜੇ ਨੰਬਰ 1500 ਤੋਂ ਫਿਰ ਘਟਦਾ ਆ 7 ਦਿਨਾਂ ਦੇ ਲਈ, ਫਿਰ ਹੀ ਜਿਹੜਾ ਬਾਰਡਰ ਆ ਉਸ ਨੂੰ ਉਹ ਤੋਂ 2 ਹਫ਼ਤਿਆਂ ਬਾਅਦ ਜਿਹੜਾ ਉਹ ਖੋਲ੍ਹਿਆ ਜਾਣਾ ਆ। ਲੇਟੈਸਟ ਉਹਨਾਂ ਨੇ ABC ਨਿਊਜ਼ ਦੇ ਨਾਲ ਇੰਟਰਵਿਊ ਕਰਦੇ ਹੋਏ ਜਿਹੜਾ ਉਹ ਕਿਹਾ ਆ ਵੀ ਕਹਿੰਦੇ ਵੀ ਸਾਡੀ ਜਿਹੜੀ ਕ੍ਰਾਸਿੰਗ ਆ ਇਹ ਕਦੀ ਵੀ ਜਿਹੜਾ 1500 ਤੋਂ ਥੱਲੇ ਜਿਹੜੀ ਉਹ ਨਹੀਂ ਗਈ ਹੈਗੀ। ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਪ੍ਰੈਜ਼ੀਡੈਂਸੀ ਦੇ ਜਿਹੜਾ ਉਹ ਦੌਰਾਨ, ਤੇ ਕਹਿੰਦੇ ਵੀ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਹਾਨੂੰ ਲੱਗਦਾ ਵੀ ਇਲੈਕਸ਼ਨ ਦਿਨ ਤੋਂ ਪਹਿਲਾਂ ਇਹ ਆંકੜੇ ਦੇ ਉੱਤੇ ਜਿਹੜਾ ਉਹ ਆ ਸਕਦੇ ਆ, ਤਾਂ ਉਹਨਾਂ ਨੇ ਇਸ ਦੇ ਉੱਤੇ ਕੋਈ ਜਿਹੜੀ ਟਿੱਪਣੀ ਕਰਨ ਤੋਂ ਨਾ ਜਿਹੜਾ ਉਹ ਕਰ ਦਿੱਤਾ ਆ। ਸੋ ਇਮੀਗ੍ਰੇਸ਼ਨ ਦੇ ਮੁੱਦਾ ਇਸ ਟਾਈਮ
ਖਾਸ ਕਰਕੇ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ ਜਿਹੜੇ ਲਗਾਤਾਰ ਇਹਦੇ ਤੇ ਐਕਸ਼ਨ ਲਏ ਜਾਣ ਕਰਕੇ ਬਿਲਕੁਲ ਹੌਟ ਐਂਡ ਸੈਂਟਰ ਜਿਹੜਾ ਉਹ ਇੱਥੇ ਬਣ ਚੁੱਕਾ ਆ। ਬਾਕੀ ਮਸਲਿਆਂ ਦੇ ਨਾਲ ਇਮੀਗ੍ਰੇਸ਼ਨ ਦਾ ਮੁੱਦਾ, ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਆਏ ਆ ਵੀ ਉਹ ਅਹਿਮ ਮੁੱਦਿਆਂ ਦੇ ਵਿੱਚੋਂ ਇੱਕ ਰਹਿਣ ਵਾਲਾ ਆ ਇਸ ਵਾਰ ਦੀਆਂ ਨਵੰਬਰ ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਲਈ। ਮਾਇਰਕਸ ਉਹਨਾਂ ਨੇ ਇਹਦੀ ਟਾਈਮਿੰਗ ਨੂੰ ਵੀ ਡਿਫੈਂਡ ਕਰਦੇ ਹੋਏ ਕਿਹਾ ਵੀ ਜਿਹੜਾ ਬਾਰਡਰ ਬਿੱਲ ਫੇਲ ਹੋਣ ਤੋਂ ਬਾਅਦ ਦੇ ਵਿੱਚ ਹੀ, ਕੁਝ ਮਹੀਨਿਆਂ ਦੇ ਵਿੱਚ ਹੀ ਇਹ ਜਿਹੜਾ ਐਗਜ਼ੈਕਟਿਵ ਆਰਡਰ ਜਿਹੜਾ ਉਹ ਆਇਆ ਆ। ਕਹਿੰਦੇ ਵੀ ਸਾਡੀ ਐਡਮਿਨਿਸਟ੍ਰੇਸ਼ਨ ਕਹਿੰਦੀ ਰਹੀ ਕਾਂਗਰਸ ਨੂੰ ਵੀ ਤੁਸੀਂ ਇਹਦੇ ਤੇ ਐਕਟ ਕਰੋ, ਜਦੋਂ ਤੁਸੀਂ ਕੋਈ ਐਕਟ ਨਹੀਂ ਕੀਤਾ ਤਾਂ ਫਿਰ ਇਹਨਾਂ ਨੇ ਐਗਜ਼ੈਕਟਿਵ ਆਰਡਰ ਜਿਹੜਾ ਉਹ ਲਿਆ ਹੈਗਾ ਆ। ਸੋ ਬਾਰਡਰ ਸੀਲ ਕਰਨ ਵਾਲੇ ਮਾਮਲੇ ਦੇ ਵਿੱਚ ਜਿਹੜੇ ਮਾਇਓਰਕਸ ਆ ਉਹ ਪ੍ਰੈਜ਼ੀਡੈਂਟ ਬਾਈਡਨ ਨੂੰ ਡਿਫੈਂਡ ਕਰਦੇ ਹੋਏ ਨਜ਼ਰ ਆਏ। ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਕਨੋਮੀ ਨੂੰ ਲੈ ਕੇ ਇਨਫਲੇਸ਼ਨ ਨੂੰ ਦੇ ਫਿਗਰਸ ਆਉਣ ਵਾਲੇ ਆ, ਤੇ ਇੱਕ ਬਹੁਤ ਹੀ ਟੌਪ ਦੇ ਇਕਨੋਮਿਸਟ ਹੈਰੀ ਡੈਂਟ ਆ, ਉਹ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਮਾਰਕੀਟ ਦਾ ਕ੍ਰੈਸ਼ ਹੋਣ ਜਾ ਰਿਹਾ ਵਰਸ ਦੈਨ 2008। ਇਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਦੱਸਿਆ ਸੀ, ਇਨਫਲੇਸ਼ਨ ਨੂੰ ਲੈ ਕੇ ਨਵੀਂ ਰਿਪੋਰਟ ਆਉਣ ਵਾਲੀ ਆ, ਤੇ ਜਿੰਨਾ ਕੁ ਖਬਰਾਂ ਆ ਰਹੀਆਂ, ਇਨਫਲੇਸ਼ਨ ਦਾ ਜਿਹੜਾ ਕੀ ਡਾਟਾ ਆ ਉਹਦੇ ਮੁਤਾਬਕ ਇਨਫਲੇਸ਼ਨ ਵਧੀ ਆ। ਆਪਾਂ ਵੀ ਦੇਖ ਸਕਦੇ ਹਾਂ ਵੀ ਗੈਸ ਦੀਆਂ ਕੀਮਤਾਂ ਫੇਰ ਵੱਧ ਗਈਆਂ ਆ, ਗਰੋਸਰੀ ਦੀਆਂ, ਰੈਂਟ, ਘਰਾਂ ਦੀਆਂ ਕੀਮਤਾਂ 'ਚ ਹਜੇ ਬਾਹਲਾ ਜਿਹੜਾ ਘਾਟਾ ਨਹੀਂ ਹੋਇਆ, ਕੋਈ ਉਦਾਂ ਹੀ ਜਿਹੜਾ ਦਿਸ ਰਿਹਾ ਹੈਗਾ। ਸਟਾਕ ਮਾਰਕੀਟ ਹਜੇ ਵੀ ਉੱਪਰ ਨੂੰ ਜਾ ਰਹੀ ਹੈਗੀ ਆ। ਤੇ ਇਸ ਹਫ਼ਤੇ ਮੀਟਿੰਗ ਹੋਣੀ ਆ, ਉਹਦੇ ਵਿੱਚ ਪਤਾ ਚੱਲੂਗਾ ਫਿਰ ਹੁਣ ਜਿਹੜਾ ਇੰਟਰਸਟ ਰੇਟ ਆ ਉਹ ਘਟੂਗਾ ਜਾਂ ਨਹੀਂ ਘਟੂਗਾ, ਕਿਸ ਤਰ੍ਹਾਂ ਦਾ ਜਿਹੜਾ ਡਾਟਾ ਆਉਂਦਾ ਹੈਗਾ। ਉਧਰੋਂ ਇੱਕ ਇਕੋਨੋਮਿਸਟ ਹੈਗੇ ਹੈਰੀ ਡੈਂਟ। ਸੋ ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਜੋ ਕੁਝ ਨਿਊਜ਼ 'ਚ ਹੁੰਦਾ ਉਹੀ ਸਾਂਝਾ ਕਰਦੇ ਹਾਂ ਆਪਾਂ, ਅਸੀਂ ਆਪਣੇ ਕੋਲੋਂ ਨਹੀਂ। ਤੇ ਜੇ ਕਿਸੇ ਨੇ ਸਟਾਕ ਲੈਣੇ ਆ, ਨਹੀਂ ਲੈਣੇ ਆ, ਪੂਰੀ ਆਪਣੀ ਰਿਸਰਚ ਦੇਖ ਕੇ ਕਰਿਆ ਕਰੋ। ਆਪਾਂ ਸਿਰਫ ਤੁਹਾਡੇ ਨਾਲ ਜਿਹੜੀ ਖਬਰ ਆ ਉਹ ਸਾਂਝੀ ਕਰ ਸਕਦੇ ਹੈਗੇ ਆ। ਹੈਰੀ ਜੀ। ਡੈਂਟ ਇਕੋਨੋਮਿਸਟ ਆ, ਉਹ ਪ੍ਰੈਡਿਕਟ ਕਰ ਰਿਹਾ ਵੀ ਜਿਹੜਾ 2008 ਚ ਕ੍ਰਾਈਸਿਸ ਆਇਆ ਸੀ, ਬਹੁਤ ਵੱਡਾ ਕ੍ਰੈਸ਼ ਹੋਇਆ ਸੀ ਮਾਰਕੀਟ ਦਾ, ਬੱਬਲ ਆਫ ਆਲ ਬੱਬਲਸ ਕਰਕੇ ਕਿਹਾ ਜਾਂਦਾ ਸੀ, ਤੇ ਉਹ ਕਹਿੰਦਾ ਵੀ ਹੁਣ ਵੀ ਉਦਾਂ ਦਾ ਹੀ ਜਿਹੜਾ ਕ੍ਰੈਸ਼ ਆਊਗਾ, ਸ਼ਾਇਦ ਉਹਦੇ ਨਾਲੋਂ ਵੀ ਜਿਹੜਾ ਵਰਸਟ ਹੋਵੇ। ਹਾਲਾਂਕਿ ਬਹੁਤ ਸਾਰੇ ਇਕੋਨੋਮਿਸਟ ਕਈ ਉਹਦੇ ਨਾਲ ਐਗਰੀ ਵੀ ਨਹੀਂ ਕਰਦੇ ਹੈਗੇ। ਉਹ ਕਹਿੰਦੇ ਮੇਰੇ ਨਾਲ ਐਗਰੀ ਕਰੇ ਜਾਂ ਨਾ, ਪਰ ਜੋ ਕੁਝ ਵਾਪਰਿਆ ਮੈਂ ਉਹਦੇ ਬੇਸ ਦੇ ਉੱਤੇ ਆਪਣਾ ਜਿਹੜਾ ਵਿਊ ਪੁਆਇੰਟ ਆ ਉਹ ਦੇ ਰਿਹਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇੱਕ ਜਿਹੜੀ ਵੀਡੀਓ ਇਸ ਟਾਈਮ ਸਾਹਮਣੇ ਆਈ ਹੈ, ਕੈਲੀਫੋਰਨੀਆ ਦੇ ਇੱਕ ਬੀਚ ਤੋਂ ਜਿਹੜਾ ਇੱਕ ਕਾਈਟ ਸਰਫਰ ਹੁੰਦਾ ਆ ਉਹ ਫਸਿਆ ਪਿਆ ਸੀ, ਉਸ ਨੂੰ ਫਾਈਨਲੀ ਬਚਾਇਆ ਗਿਆ ਹੈਗਾ ਆ। ਉਹਨੇ ਬੀਚ ਦੇ ਉੱਤੇ ਹੈਲਪ ਜਿਹੜਾ ਸ਼ਬਦ ਆ ਉਹ ਉਕਰਿਆ, ਜਿਸ ਨੂੰ ਬਾਅਦ ਦੇ ਵਿੱਚ ਇੱਕ ਪ੍ਰਾਈਵੇਟ ਹੈਲੀਕਾਪਟਰ ਦੇ ਦੁਆਰਾ ਦੇਖਿਆ ਗਿਆ। ਡੈਵਨਪੋਰਟ ਲੈਂਡਿੰਗ ਦੇ ਸਾਊਥ ਵਾਲੇ ਪਾਸੇ ਇਹ ਜਿਹੜਾ ਬੀਚ ਸੀਗਾ, ਜਿੱਥੇ ਜਿਹੜਾ ਕਾਈਟ ਸਰਫਰ ਆ ਉਹ ਫਸ ਗਿਆ ਸੀਗਾ। ਸੋ ਹੈਲਪ ਉਹਨੇ ਰੇਤਾ ਦੇ ਉੱਤੇ ਉੱਕਰ ਕੇ ਦੂਰੋਂ ਜਦੋਂ ਕਿਸੇ ਨੇ ਪੜ੍ਹਿਆ ਤਾਂ ਫਿਰ ਉਸ ਨੂੰ ਇਵੈਂਚੁਅਲੀ ਜਿਹੜਾ ਆ ਉਹ ਰੈਸਕਿਊ ਕਰ ਲਿਆ ਗਿਆ ਸੀਗਾ। ਸੋ ਕੈਲ ਫਾਇਰ ਵਾਲਿਆਂ ਦਾ ਜਿਹੜਾ ਹੈਲੀਕਾਪਟਰ ਆ ਉਸ ਨੇ ਇਸ ਨੂੰ ਬਾਅਦ ਦੇ ਵਿੱਚ ਉੱਥੋਂ ਬਚਾਇਆ। ਜੀ, ਜਦ ਇੱਕ ਹੋਰ ਖਬਰ ਸਾਂਝੀ ਕਰਦੇ ਜਾਈਏ, ਮਿਆਮੀ ਤੋਂ ਆ ਰਹੀ। ਮਿਆਮੀ 'ਚ ਇੱਕ ਡਾਊਨਟਾਊਨ 'ਚ ਬਹੁਤ ਵੱਡੀ ਅਪਾਰਟਮੈਂਟ ਬਿਲਡਿੰਗ ਜਿੱਥੇ ਅੱਗ ਲੱਗ ਗਈ, ਤੇ 70 ਦੇ ਕਰੀਬ ਫਾਇਰ ਫਾਈਟਰਸ ਤੇ 38 ਦੇ ਕਰੀਬ ਫਾਇਰ ਟਰੱਕ ਇਸ ਟਾਈਮ ਉਸ ਫਾਇਰ ਨੂੰ ਜਿਹੜੀ ਫਾਈਟ ਕਰ ਰਹੇ ਆ, ਕਿਉਂਕਿ ਹਾਈ ਰਾਈਜ਼ ਬਿਲਡਿੰਗ ਸੀ, ਉਹਦੇ ਵਿੱਚ ਸੀਨੀਅਰ ਸਿਟੀਜ਼ਨ ਵੀ ਕਾਫੀ ਰਹਿੰਦੇ ਸੀ, ਉਹਨਾਂ ਨੂੰ ਇਵੈਕੂਏਟ ਕੀਤਾ ਜਾ ਰਿਹਾ ਹੈਗਾ। ਕਿਸੇ ਤਰ੍ਹਾਂ ਦੇ ਕਿਸੇ ਦੇ ਸੱਟ ਚੋਟ ਦੀ ਖਬਰ ਨਹੀਂ ਆਈ, ਪਰ ਬਿਲਡਿੰਗ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਅੱਗ ਦੀ ਭੇਟ ਚੜ ਗਈ ਹੈਗੀ ਆ। ਕਹਿੰਦੇ ਵੀ ਇੱਕ ਬੰਦਾ ਵੀ ਲੱਭਿਆ ਗਿਆ ਜਿਹਦੇ ਗਨ ਸ਼ਾਟ ਹੋਇਆ ਸੀ, ਜਿਹਦੇ ਗੋਲੀ ਦੇ ਨਿਸ਼ਾਨ ਲੱਗੇ ਹੋਏ ਸੀਗੇ। ਸੋ ਜਿਹੜੀਆਂ ਉੱਥੋਂ ਵੀਡੀਓਜ਼ ਆ ਰਹੀਆਂ ਆ, ਬੜੀਆਂ ਡਰਾਵਣੀਆਂ ਜਿਹੜੀਆਂ ਵੀਡੀਓ ਆ, ਵੀ ਕਿੰਨੀ ਜਿਹੜੀ ਖਤਰਨਾਕ ਅੱਗ ਆ ਉਹ ਲੱਗੀ ਹੋਈ ਹੈ। ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਆ, ਨਾਰਥ ਕੋਰੀਆ ਦੀ ਜਿਹੜੀ ਲੀਡਰ ਦੀ ਭੈਣ ਆ, ਉਸਨੇ ਸਾਊਥ ਕੋਰੀਆ ਨੂੰ ਜਿਹੜਾ ਆ ਉਹ ਇੱਕ ਹੋਰ ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਅਸੀਂ ਤੁਹਾਡੇ ਖਿਲਾਫ ਜਿਹੜਾ ਹੋਰ ਕਾਰਵਾਈ ਕਰ ਸਕਦੇ ਹਾਂ। ਇਹ ਜਿਹੜਾ ਮਸਲਾ ਸ਼ੁਰੂ ਹੋਇਆ, ਜਿੱਦਾਂ ਕਈ ਵਾਰੀ ਨਿਆਣੇ ਲੜਦੇ ਹੁੰਦੇ, ਉਹ ਵਾਲੀ ਗੱਲ ਹੋਈ ਆ। ਇਹਨਾਂ ਨੇ ਟਰੈਸ਼ ਤੇ ਭਰੇ ਹੋਏ ਬਲੂਨਸ ਆ ਉਹ ਸਾਊਥ ਕੋਰੀਆ ਵੱਲ ਨੂੰ ਨਾਰਥ ਕੋਰੀਆ ਵਾਲਿਆਂ ਨੇ ਜਿਹੜੇ ਛੱਡੇ। ਸਾਊਥ ਕੋਰੀਆ ਵਾਲਿਆਂ ਨੇ ਜਵਾਬੀ ਕਾਰਵਾਈ ਦੇ ਵਿੱਚ ਉੱਚੀ ਦੇਣੀ ਜਿਹੜੇ ਲਾਊਡ ਸਪੀਕਰ ਆ ਉਹ ਉਧਰ ਜਿਹੜੇ ਉਹ ਲਾਏ ਤੇ ਲੀਫਲੈਟਸ ਜਿਹੜੇ ਉਹ ਲਾ ਦਿੱਤੇ। ਹੁਣ ਨਾਰਥ ਕੋਰੀਆ ਦੀ ਲੀਡਰ ਕਿਮ ਯੋਂਗ ਉਨ ਦੀ ਜਿਹੜੀ ਭੈਣ ਆ, ਉਹਨੇ ਕਿਹਾ ਵੀ ਅਸੀਂ ਇਸ ਦਾ ਜਿਹੜਾ ਜਵਾਬ ਆ ਹੋਰ ਸਖਤੀ ਦੇ ਨਾਲ ਜਿਹੜਾ ਉਹ ਦੇਵਾਂਗੇ। ਸਾਊਥ ਕੋਰੀਆ ਨੇ ਆਪਣੇ ਕਹਿੰਦੇ ਲਾਊਡ ਸਪੀਕਰ ਬ੍ਰੌਡਕਾਸਟ ਆ ਉਹ ਨਾਰਥ ਕੋਰੀਆ ਦੇ ਵੱਲ ਨੂੰ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਸੀ, ਤੇ ਨਾਲ ਦੇ ਨਾਲ ਲੀਫਲੈਟਸ ਵੀ ਜਿਹੜੇ ਸੁੱਟੇ ਵੀ ਨਾਰਥ ਕੋਰੀਆ ਕਿਉਂ ਤੁਹਾਡੇ ਲਈ ਜਿਹੜਾ ਉਹ ਮਾੜਾ ਆ ਉੱਥੋਂ ਦੇ ਲੋਕਾਂ ਨੂੰ। ਤੇ ਹੁਣ ਜਵਾਬੀ ਕਾਰਵਾਈ ਦੇ ਵਿੱਚ ਇਹ ਖਬਰ ਆ ਰਹੀ ਆ ਵੀ ਇੱਕ ਵਾਰੀ ਫਿਰ ਗੰਦ ਦੇ ਭਰੇ ਜਿਹੜੇ ਬਲੂਨਸ ਆ ਉਹ ਭਰ ਕੇ ਨਾਰਥ ਕੋਰੀਆ ਸਾਊਥ ਕੋਰੀਆ ਵੱਲ ਨੂੰ ਦੁਬਾਰਾ ਜਿਹੜਾ ਆ ਉਹ ਸੁੱਟ ਰਿਹਾ ਹੈਗਾ ਆ। 1400 ਤੋਂ ਵੱਧ ਇਦਾਂ ਦੇ ਜਿਹੜੇ ਬਲੂਨਸ ਆ ਉਹਨਾਂ ਦੀ ਵਰਤੋਂ ਨਾਰਥ ਕੋਰੀਆ ਦੁਆਰਾ ਕੀਤੀ ਗਈ ਆ। ਜੀ ਬਿਲਕੁਲ। ਸੋ ਆਪਾਂ ਹੁਣ ਇਜਾਜ਼ਤ ਲੈਂਦੇ ਆ ਰਾਜਪ੍ਰੀਤ ਸਿੰਘ। ਬਿਲਕੁਲ ਜੀ, ਤੇ ਇਜਾਜ਼ਤ ਲੈਣ ਤੋਂ ਪਹਿਲਾਂ ਦੱਸ ਜਾਈਏ ਵੀ ਇਸ ਤੋਂ ਅਗਲੇ ਜਿਹੜੇ ਪ੍ਰੋਗਰਾਮ ਆ ਉਹ ਆਵੇਗਾ ਜਿਹੜੇ ਇਸ ਤੋਂ ਬਾਅਦ ਦੇ ਵਿੱਚ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਸੂਦ ਮੱਲੀ ਉਹਨਾਂ ਦੇ ਨਾਲ ਨਜ਼ਰੀਆ ਜਿਹੜਾ ਆ ਉਹ ਆਵੇਗਾ ਫਿਰ ਜਿਹੜੀ 11:30 ਤੋਂ 1 ਵਜੇ ਤੱਕ, ਕੁਝ ਗੱਲਾਂ ਕੁਝ ਗੀਤ ਜਿਹੜਾ ਉਹ 1 ਤੋਂ ਲੈ ਕੇ ਜਿਹੜਾ 2 ਵਜੇ ਤੱਕ, ਤੇ 2 ਤੋਂ 2:30 ਵਜੇ ਦੇ ਵਿੱਚ ਮਿੰਟੂ ਗੁਰੂਸਰੀਆ ਹੋਣਾ ਦੇ ਨਾਲ ਖਬਰ ਤੇ
ਨਜ਼ਰ ਜਿਹੜਾ ਉਹ ਪ੍ਰੋਗਰਾਮ ਹੋਊਗਾ। 2:30 ਤੋਂ 3 ਵਜੇ ਦੇ ਵਿੱਚ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਤ ਪ੍ਰੋਗਰਾਮ ਜਿਹੜਾ ਉਹ ਤੁਹਾਡੇ ਲਈ ਪੇਸ਼ ਕਰਾਂਗੇ, ਤੇ 4 ਤੋਂ ਲੈ ਕੇ 5:30 ਵਜੇ ਤੱਕ ਦੇਸੋ ਪ੍ਰਦੇਸ਼ ਜਿਹੜਾ ਉਹ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਣਾ ਆ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8 ਵਜੇ ਤੋਂ ਬਾਅਦ 'ਚ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ, ਤੇ ਫਿਰ ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਆ 10 ਵਜੇ ਤੱਕ ਜਿਹੜਾ ਉਹ ਚੱਲੇਗਾ, 8:45 ਤੋਂ ਲੈ ਕੇ 10 ਵਜੇ ਤੱਕ, ਕਦੀ ਤੇ ਹੱਸ ਬੋਲ ਪਏ। ਤੇ ਲਗਾਤਾਰ ਉਸ ਤੋਂ ਬਾਅਦ ਵੀ ਜਿਹੜੇ ਪੰਜਾਬੀ ਰੇਡੀਓ ਦੇ ਉੱਤੇ ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ ਰਹਿਣਗੇ। ਹੁਣ ਲੈਣੇ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।